ਮੇਰਾ ਨਾਂ ਤਾਂ ਤੁਹਾਨੂੰ ਪਤਾ ਹੀ ਹੈ, ਵਰਦਾ ਸ਼ਹਿਜ਼ਾਦੀ। ਔਰ ਅੱਜ ਜਿਹੜੇ ਮੇਰੇ ਮਹਿਮਾਨ ਕਹਿ ਲਓ, ਪ੍ਰਾਹੁਣੇ ਕਹਿ ਲਓ, ਉਹਨਾਂ ਨੂੰ ਪੰਜਾਬੀ ਬੋਲਦਿਆਂ ਕਿਸੇ ਨੇ ਨਹੀਂ ਸੁਣਿਆ ਉਸ ਤਰ੍ਹਾਂ। ਉਰਦੂ ਦਾ ਇਹਨਾਂ ਦਾ ਸਾਰਾ ਕੰਮ ਹੈ, ਉਰਦੂ ਸਹਾਫਤ ਦਾ ਬਹੁਤ ਵੱਡਾ ਨਾਂ ਹੈ। ਔਰ ਮੈਂ ਤਾਂ ਬਲਕਿ ਇਹ ਕਹਾਂਗੀ ਕਿ ਜਿਵੇਂ ਮੌਲਾ ਜੱਟ ਦਾ ਉਹ ਡਾਇਲੌਗ ਹੈ ਨਾ ਕਿ ਵੇ ਮੌਲਿਆ ਮੈਂ ਤੇਰੀ ਪੱਕੀ ਪੱਕੀ ਮਸ਼ੂਕ ਹਾਂ। ਤੇ ਭਾਈ ਜੀ ਇਹਨਾਂ ਦੀ ਜਿਹੜੀ ਪੱਕੀ ਪੱਕੀ ਮਸ਼ੂਕ ਹੈ ਨਾ, ਉਹ ਵੇ ਸਹਾਫਤ। ਠੀਕ ਹੈ, ਇਸ ਤੋਂ ਇਲਾਵਾ ਇਹਨਾਂ ਨੂੰ ਹੋਰ ਕੋਈ ਕੰਮ ਨਹੀਂ ਆਉਂਦਾ। ਇੰਟਰਨੈਸ਼ਨਲ ਰਿਲੇਸ਼ਨਸ ਤੋਂ ਇਲਾਵਾ ਇਹ ਕੋਈ ਰਿਲੇਸ਼ਨਸ਼ਿਪ ਅਫੋਰਡ ਨਹੀਂ ਕਰ ਸਕਦੇ ਜ਼ਿੰਦਗੀ 'ਚ। ਮੇਰੀ ਮੁਰਾਦ ਹੈ ਵਸਤੁल्ला खान। ਕੀ ਹਾਲ ਹੈ? ਠੀਕ ਹੋ? ਅੱਛਾ ਜੀ, ਬੜਾ ਮਜ਼ੇਦਾਰ। ਅੱਛਾ, ਚਲੋ ਤੁਹਾਨੂੰ ਇੱਥੋਂ ਤੱਕ ਆਉਣ ਵਿੱਚ ਕੋਈ ਮਸਲਾ ਤੇ ਨਹੀਂ ਹੋਇਆ? ਠੀਕ ਪਹੁੰਚ ਗਏ ਹੋ? ਅੱਗੇ ਜਾਣ ਵਿੱਚ ਮਸਲਾ ਹੋਏਗਾ, ਹੁਣ ਤੱਕ ਤੇ ਨਹੀਂ ਹੈਗਾ। ਠੀਕ ਹੈ। ਤੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਤੁਸੀਂ ਪੰਜਾਬੀ ਬਹੁਤ ਸੋਹਣੀ ਬੋਲਦੇ ਹੋ। ਅੱਜ ਦੇ ਬਾਅਦ ਹੈ ਤੁਹਾਨੂੰ ਨਹੀਂ ਰਹੇਗਾ ਸ਼ਿਕਵਾ। ਇਹ ਨਹੀਂ ਰਹੇਗਾ। ਹਾਂ, ਮਗਰ ਉਹ ਜਿਹੜੀ ਇੱਕ ਪੂਰਾ ਜਿਹਨੂੰ ਤੁਸੀਂ ਕਹਿੰਦੇ ਹੋ ਸਾਈਕਲ ਉਰਦੂ, ਸਾਡਾ ਵੀ ਕਲਵੀ ਤਾਲੁਕ ਹੈ ਲਾਹੌਰ ਦੇ ਨਾਲ। ਇਹ ਦੂਸਰੇ ਤੀਸਰੇ ਲੋਕ ਐਵੇਂ ਖਾਂ ਗੱਪ ਲਾ ਰਹੇ ਨੇ, ਇਹ ਨਹੀਂ ਹੈਗਾ। ਸਿੱਧੀ ਸਿੱਧੀ ਗੱਲ ਹੈ। ਹਾਂ, ਤੇ ਲੇਕਿਨ ਅੱਛਾ, ਮੈਂ ਇਹ ਕਹਿ ਰਹੀ ਹਾਂ ਕਿ ਜਿਸ ਤਰ੍ਹਾਂ ਦੀ ਤੁਹਾਡੀ ਬਹੁਤ ਹੀ ਇੱਕ ਸ਼ੁਸਤਾ ਉਰਦੂ ਹੈ, ਹਾਂਜੀ, ਉਹਦੇ ਤੋਂ ਕਿਸੇ ਨੂੰ ਸ਼ਾਇਬਾ ਵੀ ਨਹੀਂ ਹੁੰਦਾ ਕਿ ਤੁਸੀਂ ਐਡੀ ਸੋਹਣੀ ਪੰਜਾਬੀ ਬੋਲ ਸਕਦੇ ਹੋ। ਬਲਕਿ ਤੁਸੀਂ ਸਰਾਇਕੀ ਬਹੁਤ ਸੋਹਣੀ ਬੋਲ ਸਕਦੇ ਹੋ। ਬਲਕਿ ਮੇਰੇ ਜਿਹੜੇ ਉਸਤਾਦ ਸਨ ਜ਼ਿਆ ਮੁਹੀਦੀਨ ਸਾਹਿਬ, ਉਹਨਾਂ ਦੇ ਬਾਰੇ 'ਚ ਵੀ ਸ਼ੱਕ ਨਹੀਂ ਹੁੰਦਾ ਸੀ ਕਿ ਉਹ ਪੰਜਾਬੀ ਨੇ। ਲੇਕਿਨ ਉਹ ਪੰਜਾਬੀ ਬੋਲਦੇ ਸਨ। ਕੀ ਪੰਜਾਬੀ ਬੋਲਦੇ ਹੋਣਗੇ? ਬਿਲਕੁਲ ਬੋਲਦੇ ਹੋਣਗੇ। ਇਹ ਹੋ ਨਹੀਂ ਸਕਦਾ ਕਿ ਜਿਹੜੀ ਬਚਪਨ ਦੀ ਜ਼ੁਬਾਨ ਹੈ ਉਹ ਤੁਸੀਂ ਸਵਿਚ ਤੇ ਕਰ ਸਕਦੇ ਹੋ, ਭੁੱਲ ਤੇ ਨਹੀਂ ਸਕਦੇ। ਤੇ ਮੈਂ ਜਿਸ ਇਲਾਕੇ 'ਚ ਪੈਦਾ ਹੋਇਆ ਰਹੀਮੇਰ ਖਾਨ ਵਿੱਚ, ਉੱਥੇ ਮੈਨੂੰ ਕੁਦਰਤੀ ਤੌਰ 'ਤੇ 3 ਜ਼ੁਬਾਨਾਂ ਤੇ ਹੋਸ਼ ਸਾਂਭਦੀ ਮਿਲ ਗਈਆਂ ਸਨ। ਇੱਕ ਤੇ ਉਰਦੂ, ਪੰਜਾਬੀ ਤੇ ਸਰਾਇਕੀ। ਤੇ ਮੈਨੂੰ ਸਵਿਚ ਕਰਨਾ ਕੋਈ ਨਾ ਮੁਸ਼ਕਲ ਨਹੀਂ ਹੁੰਦਾ। ਮੈਂ ਇਸ ਵੇਲੇ ਹੁਣ ਸੋਚ ਵੀ ਪੰਜਾਬੀ ਹੈ। ਹਾਂ, ਸੋਚ। ਔਰ ਜਦੋਂ ਸਰਾਇਕੀ ਬੋਲਦੇ ਹੋ ਸਰਾਇਕੀ। ਹਾਂ ਹਾਂ, ਵਾਹ ਵਾਹ। ਤੇ ਅੱਛਾ, ਇਹ ਜਿਹੜਾ ਮੈਂ ਕਿਹਾ ਹੈ ਕਿ ਤੁਹਾਡੀ ਸਹਾਫਤ ਪੱਕੀ ਪੱਕੀ ਮਸ਼ੂਕ ਹੈ, ਹਾਂਜੀ, ਇਹ ਇਲਜ਼ਾਮ ਠੀਕ ਹੈ? ਇਹ ਇਲਜ਼ਾਮ ਨਹੀਂ ਹੈ, ਤੇ ਤਮਗਾ ਹੈ। ਇਲਜ਼ਾਮ ਤੇ ਹੋਰ ਹੁੰਦੇ ਨੇ। ਇਹ ਤਮਗਾ ਹੈ। ਤਮਗਾ ਹੈ। ਠੀਕ ਹੈ, ਮੈਂ ਇਹਨੂੰ ਔਨ ਕਰਦਾ। ਔਨ ਕਰਦੇ ਹੋ। ਲੇਕਿਨ ਬੜਾ ਬੇਸਿਕ ਜਿਹਾ ਸਵਾਲ ਹੈ, ਲੇਕਿਨ ਮੈਂ ਫਿਰ ਵੀ ਪੁੱਛਣਾ ਚਾਹ ਰਹੀ ਹਾਂ ਕਿ ਤੁਸੀਂ ਮਤਲਬ ਅੱਜ ਅਸੀਂ ਕੈਰੀਅਰ ਕਾਉਂਸਲਿੰਗ ਦੇ ਸੈਸ਼ਨਸ ਬੱਚਿਆਂ ਨੂੰ ਕਹਿੰਦੇ ਆ ਨਾ ਅਟੈਂਡ ਕਰੋ। ਕੀ ਬਣਨਾ ਚਾਹੁੰਦੇ ਹੋ, ਕੀ ਕਰਨਾ ਚਾਹੁੰਦੇ ਹੋ, ਕਿੱਥੇ ਦਾਖਲਾ ਲੈਣਾ ਹੈ, ਉਹਨੇ ਕਨਫਿਊਜ਼ਨ ਹੈ। ਤੇ ਮਤਲਬ ਉਹ ਜਿਹੜਾ ਇੱਕ ਬਹੁਤ ਕਲੀਅਰ ਮਿਲਦਾ ਹੈ, ਅੱਜ ਅਗਰ ਮੈਂ ਵੇਖਾਂ ਵਸਤੁल्ला ਖਾਨ ਨੂੰ, ਤੇ ਮੈਨੂੰ ਇੱਕ ਬਹੁਤ ਕਲੀਅਰ ਮਿਲਦਾ ਹੈ ਕਿ ਇਹ ਬੰਦਾ ਬਹੁਤ ਇਹਨੂੰ ਪਤਾ ਹੈ ਕਿ ਇਹਨੇ ਕੀ ਕਰਨਾ ਹੈ। ਹਾਂ, ਇਹ ਕਿੱਥੋਂ ਆਇਆ? ਇਹ ਤਾਂ ਨਹੀਂ ਪਤਾ ਕਿੱਥੋਂ ਆਇਆ, ਲੇਕਿਨ ਜ਼ਾਹਿਰ ਹੈ ਕਿ ਮੇਰਾ ਵੀ ਉਸੇ ਤਰ੍ਹਾਂ ਸੀ ਜਿਸ ਤਰ੍ਹਾਂ ਬੱਚਿਆਂ ਦਾ ਹੁੰਦਾ ਹੈ। ਹੁਣ ਮੈਂ ਆਪਣਾ ਜਿਹੜਾ ਸਭ ਤੋਂ ਛੋਟਾ ਪੁੱਤਰ ਹੈ ਉਹਨੂੰ ਵੇਖਦਾ ਹੈ, ਉਹ ਬਿਲਕੁਲ ਲੱਗਦਾ ਹੈ ਕਿ ਉਹ ਮੇਰੇ ਹਿਸਾਬ ਕਿਤਾਬ ਨਾਲ ਹੀ ਚੱਲ ਰਿਹਾ ਹੈ। ਕਿ ਇੱਕ ਦਿਨ ਉਹ ਕਹਿ ਰਿਹਾ ਹੁੰਦਾ ਹੈ ਕਿ ਮੈਂ ਜਿਹੜਾ ਹੈ ਯੂਰਪੀ ਯੂਨੀਅਨ ਵਿੱਚ ਜਾ ਕੇ ਪਤਾ ਨਹੀਂ ਕਿਹੜਾ ਮੁਸ਼ਕਿਲ ਜਿਹਾ ਉਹਨੇ ਉਹਦਾ ਪੜ੍ਹ ਲਿਆ ਹੋਣਾ ਕਿ ਇਹ ਬਣਨਾ। ਮੈਂ ਕਿਹਾ ਅੱਛਾ ਜੀ ਗੱਲ ਹੈ। ਅਗਲੇ ਦਿਨ ਕਹਿੰਦਾ ਨਹੀਂ, ਮੇਰਾ ਖਿਆਲ ਹੈ ਮੈਨੂੰ ਬਾਇਓਟੈਕਨੋਲੋਜੀ 'ਚ ਕੁਛ ਕਰਨਾ ਚਾਹੀਦਾ। ਇਹ ਵੀ ਠੀਕ ਹੈ। ਫਿਰ ਉਹਨੇ ਅਗਲੇ ਹਫਤੇ ਸਕੀਮ ਲੜਾਈ ਕਿ ਨਹੀਂ ਮੈਂ ਫਿਲਮ ਮੇਕਿੰਗ ਕਰਾਂਗਾ। ਅੱਛਾ। ਤੇ ਇਹਦਾ ਮਤਲਬ ਹੈ ਕਿ ਤੁਹਾਡਾ ਬੱਚੇ ਦਾ ਦਿਮਾਗ ਚੱਲ ਰਿਹਾ ਹੈ। ਹੀ ਇਜ਼ ਨਾਟ ਡਲ, ਔਰ ਸ਼ੀ ਇਜ਼ ਨਾਟ ਡਲ। ਤੇ ਮੈਨੂੰ ਤੇ ਬੜਾ ਆਪਣਾ ਜ਼ਮਾਨਾ ਯਾਦ ਆ ਜਾਂਦਾ। ਮੈਂ ਇੱਕ ਦਿਨ ਪਾਇਲਟ ਬਣਦਾ ਸੀ, ਦੂਜੇ ਦਿਨ ਟ੍ਰੇਨ ਲੰਘੀ ਸਾਹਮਣੇ ਤੋਂ, ਰੇਲ ਕਾਰ ਉਸ ਜ਼ਮਾਨੇ 'ਚ ਚੱਲਦੀ ਸੀ, ਅਯੂਬ ਖਾਨ ਦਾ ਜਿਹੜਾ ਆਖਰੀ ਦੌਰ ਸੀ। ਤੇ ਉਹਦੇ 'ਚ ਮੈਂ ਕਿਹਾ ਯਾਰ ਇਹ ਤੇ ਬੜਾ ਯਾਸ਼ੀ ਵਾਲਾ ਕੰਮ ਹੈ। ਸੈਰਾਂ ਕਰਦਾ ਹੈ ਜਿਹੜਾ ਚਲਾਉਂਦਾ ਹੈ ਡਰਾਈਵਰਸ। ਅੱਛਾ। ਹਾਂ, ਇਹ ਸੈਰ ਕਰਦਾ ਤੇ ਇਹਨੂੰ ਸੈਰ ਕਰਨ ਦੇ ਪੈਸੇ ਵੀ ਮਿਲਦੇ ਨੇ। ਅੱਛਾ। ਤੇ ਫਿਰ ਮੈਂ ਦੇਖਿਆ ਕਿ ਜੀ ਉਹ ਜਿਹੜਾ ਰੇਲ ਕੰਡਕਟਰ ਗਾਰਡ ਹੈ ਜਿਹੜਾ ਟ੍ਰੇਨ ਦੇ ਨਾਲ ਨਾਲ ਚੱਲਦਾ ਸੀ, ਉਹਨੇ ਜਨਾਬ ਐਡਮਿਰਲ ਵਾਲੀ ਵਰਦੀ ਪਾਈ ਹੋਈ ਹੈ, ਪੀ ਕੈਪ ਤੇ ਚਿੱਟਾ ਉਹਨੇ ਪੂਰਾ ਯੂਨੀਫਾਰਮ ਹੁੰਦਾ, ਚਿੱਟੇ ਬੂਟ, ਤੇ ਇੱਥੇ ਉਹ ਸਬਜ਼ ਕਿਸਮ ਦਾ ਉਹਨੇ ਜਿਸ ਤਰ੍ਹਾਂ ਜ਼ਿਆ ਸਾਹਿਬ ਪਾਉਂਦੇ ਸਨ ਉੱਦਾਂ ਦਾ ਪਾਇਆ ਹੋਇਆ। ਮੈਂ ਕਿਹਾ ਸਰ ਜ਼ਿੰਦਗੀ ਤੇ ਮੈਂ ਤੇ ਇਹ ਬਣਨਾ। ਤੇ ਇਹ ਹੁੰਦਾ ਜਿਹੜਾ ਨਾ ਬੰਦਾ ਫਿਰ ਉੱਥੇ ਚਲਾ ਜਾਂਦਾ। ਅਸਲ 'ਚ ਹੁੰਦਾ ਹੈ ਕਿ ਤੁਸੀਂ ਪਲਾਨ ਕੁਛ ਹੋਰ ਕਰਦੇ ਹੋ, ਜ਼ਿੰਦਗੀ ਤੁਹਾਨੂੰ ਕੁਝ ਹੋਰ ਲੈ ਜਾਂਦੀ। ਬਾਜ਼ੋ ਕਾ ਤੁਹਾਨੂੰ ਹੀ ਨਹੀਂ ਪਤਾ ਹੁੰਦਾ ਕਿ ਐਕਚੁਅਲੀ ਤੁਹਾਡੇ ਅੰਦਰ ਹੈ ਕੀ। ਉਹ ਫਿਰ ਇੱਧਰ ਉੱਧਰ ਵਗਦੇ ਵੁਗਦੇ, ਠੋਕਰਾਂ ਖਾਂਦੇ, ਮਸ਼ਵਰੇ ਲੈਂਦੇ ਦਿੰਦੇ, ਉਹ ਫਿਰ ਬੰਦਾ ਕਿਸੇ ਥਾਂ 'ਤੇ ਪਹੁੰਚ ਹੀ ਜਾਂਦਾ। ਅਤੇ
ਮੇਰਾ ਖਿਆਲ ਹੈ ਕਿ ਇਵੈਂਚੁਅਲੀ ਮੈਂ ਠੀਕ ਜਗ੍ਹਾ ਤੇ ਆ ਗਿਆ। ਠੀਕ ਜੀ। ਅੱਛਾ, ਮੈਂ ਤਕਰੀਬਨ ਬੱਚਿਆਂ ਨੂੰ ਜਦੋਂ ਜਾਂ ਕਿਸੇ ਵੱਡੇ ਨੂੰ ਵੀ ਸੁਣਦੀ ਹਾਂ ਕਿ ਉਹ ਬਚਪਨ 'ਚ ਕੀ ਕਰਨਾ ਚਾਹੁੰਦੇ ਨੇ ਤੇ ਉਹਦੇ 'ਚ ਇੱਕ ਐਸਟਰੋਨੌਟ ਲਾਜ਼ਮੀ ਹੁੰਦਾ ਹੈ। ਨਹੀਂ, ਉਹ ਸਾਡੇ ਜ਼ਮਾਨੇ 'ਚ ਉਹ ਬੜਾ ਮਹਿੰਗਾ ਕੰਮ ਸੀ। ਹਾਂ, ਅਸੀਂ ਪਾਇਲਟ ਤੱਕ ਸੋਚਿਆ ਸੀ, ਉੱਤੇ ਖੁਲਾਏ 'ਚ ਨਹੀਂ। ਹਾਂ, ਉਸ ਤੋਂ ਉੱਤੇ ਦੀ ਖੁਲਾਏ 'ਚ ਇੱਕੋ ਵਾਰੀ ਜਾਣਾ ਹੈ। ਅੱਛਾ, ਉਸ ਤੋਂ ਉੱਤੇ ਦੀ ਮਤਲਬ ਐਸਟਰੋਨੌਟ ਵੀ ਇੱਕ ਕਲਾਸ ਸਿਸਟਮ ਹੈ ਨਾ, ਮਤਲਬ ਦੇਖੋ ਜਿਹੜੇ ਸਕੂਲ 'ਚ ਅਸੀਂ ਪੜ੍ਹਦੇ ਸੀ ਉਸ ਤੇ ਐਸਟਰੋਨਾਟ ਕਾਸਮੋਨਾਟ ਨਹੀਂ ਹੁੰਦੇ ਸਨ, ਉੱਥੇ ਸਿਰਫ 3 ਨਾਟ ਹੁੰਦਾ ਸੀ। ਨਹੀਂ 3 ਨਾਟ ਤੋਂ ਥਰਨੋਟੀ ਯਾਦ ਆਇਆ ਮੈਨੂੰ। ਥਰਨੋਟੀ ਉਹ ਪੰਜਾਬੀ ਫਿਲਮਾਂ ਦੀ ਵਜ੍ਹਾ ਨਾਲ 3 ਨਾਟ ਸੀ, ਕਾਸਮੋਨਾਟ ਐਸਟਰੋਨਾਟ ਬਾਅਦ ਦੀ ਗੱਲ ਹੈ। ਹਾਂ, ਅੱਛਾ, ਤੇ ਮਤਲਬ ਨਹੀਂ, ਮੈਂ ਸਵਾਲ ਮੇਰਾ ਉੱਥੇ ਹੀ ਹੈ ਕਿ ਜਰਨਲਿਸਟ ਬਣਨਾ ਹਾਂਜੀ, ਇਹ ਕਿੱਥੋਂ ਆਇਆ? ਕਿ ਸ਼ੁਰੂ ਤੋਂ ਲਾਈਕ ਵੈਨ ਯੂ ਵਰ ਇਨ ਨਹੀਂ ਦੇਖੋ ਇਹ ਤੇ ਨਹੀਂ ਸੀ ਮੇਰੇ ਜ਼ਿਹਨ 'ਚ ਕਿ ਜੀ ਮੈਂ ਬੇਸਿਕਲੀ ਤੇ ਮੈਂ ਕਰਾਚੀ ਯੂਨੀਵਰਸਿਟੀ ਜਦੋਂ ਆਇਆ 1978 ਵਿੱਚ, ਤੇ ਮੇਰਾ ਇੱਕ ਪੇਂਡੂ ਬੱਚਾ ਰੀਮਿਆਰ ਖਾਨ ਤੋਂ ਚੱਲਿਆ ਗੱਡੀ 'ਚ ਕੀ ਐਮ ਲੈ ਕੇ ਬੈਠਾ ਕਿ ਮੈਂ ਇੰਟਰਨੈਸ਼ਨਲ ਰਿਲੇਸ਼ਨਸ ਵਿੱਚ ਜਾ ਕੇ ਦਾਖਲਾ ਲੈਣਾ। 44% ਨੇ ਮੇਰੇ ਇੰਟਰਮੀਡੀਏਟ 'ਚ। ਹਾਂ, ਤੇ ਆਪਣਾ ਇਰਾਦੇ ਚੈੱਕ ਕਰੋ ਨਾ। ਲੇਕਿਨ ਵਾਈ ਇੰਟਰਨੈਸ਼ਨਲ ਰਿਲੇਸ਼ਨਸ? ਗੱਲ ਸੁਣੋ ਨਾ। ਤੇ ਮੈਂ ਇੱਥੇ ਪਹੁੰਚ ਗਿਆ ਤੇ ਮੈਨੂੰ ਤੇ ਪਤਾ ਨਹੀਂ ਸੀ ਕਿ ਕੀ ਪਹਿਲੀ ਵਾਰੀ ਵੇਖਿਆ ਕਿ ਕੁੜੀਆਂ ਦੇ ਮੁੰਡੇ ਨਾਲ ਨਾਲ ਘੁੰਮ ਰਹੇ ਨੇ। ਮੇਰੇ ਵਾਸਤੇ ਤੇ ਪਹਿਲਾ ਐਕਸਪੀਰੀਅੰਸ ਸੀ ਕਿ ਯਾਰ ਅੱਛਾ। ਤੇ ਕਿਸੇ ਨੇ ਕਿਹਾ ਅੱਛਾ ਉੱਥੇ ਯੂਨੀਵਰਸਿਟੀ ਦੇ ਰਜਿਸਟਰਾਰ ਵੀ ਹੁੰਦੇ ਨੇ ਨਾ। ਅੱਛਾ, ਰਜਿਸਟਰਾਰ ਦਾ ਮੇਰਾ ਕਨਸੈਪਟ ਐ ਸੀ ਕਿ ਉਹ ਬੰਦਾ ਹੈ ਜਿਹੜਾ ਰਜਿਸਟਰਾਂ ਦੀ ਰਖਵਾਲੀ ਕਰਦਾ ਹੋਏਗਾ ਉਹਨੂੰ ਰਜਿਸਟਰਾਰ ਕਹਿੰਦੇ ਹੋਣਗੇ। ਮੈਂ ਪੁੱਛਦਾ ਪਛਾਣਦਾ ਪਤਾ ਨਹੀਂ ਕਿਉਂ ਉਹਦੇ ਕਮਰੇ 'ਚ ਵੜ ਗਿਆ। ਰਜਿਸਟਰਾਰ ਕਰਾਚੀ ਯੂਨੀਵਰਸਿਟੀ, ਤੇ ਮੈਂ ਕੁੜਤਾ ਸ਼ਲਵਾਰ ਤੇ ਸੈਂਡਲ ਪਾਏ ਹੋਏ, ਤੇ ਉਹਨਾਂ ਨੇ ਜਦੋਂ ਇਹ ਚੀਜ਼ ਵੇਖੀ ਆਪਣੇ ਸਾਹਮਣੇ ਤੇ ਕਹਿੰਦੇ ਜੀ, ਮੈਂ ਕਿਹਾ ਕਿ ਮੈਂ ਇੰਟਰनेशनल रिलेशन में दाखिला लेना है सीधा। तो कहते तो यहाँ तो मेरे पास तो दाखिले नहीं होते, आप डिपार्टमेंट में जाएं। मैं कहा जी मैनू नहीं पता, दसो कित्थे है डिपार्टमेंट। अच्छा, फिर अचानक उन्होंने और समझ गए कि केस की है। कहते तुम कहाँ से आए हो? मैं क्या जी रीमियार खान तो। अच्छा, तो इंटरनेशनल रिलेशन में क्यों? मैंने कहा जी बस मुझे एम्बेसडर बनना है। बिल्कुल प्योर सोल ਤੁਹਾਡੇ ਸਾਹਮਣੇ ਨਾ ਖੜੀ ਆ। ਅੱਛਾ, ਉਹਨਾਂ ਨੂੰ ਵੀ ਮਜ਼ਾ ਆਉਣ ਲੱਗ ਗਿਆ ਨਾ ਕਿ ਜ਼ਬਰਦਸਤ ਆਈਟਮ ਆਇਆ है, तो एम्बेसडर बनना जी। अच्छा बेटा ये बताओ इंटरमीडिएट में कितने नंबर आए थे? मैंने कहा जी 44%, 44.4%। अच्छा, ज़बरदस्त। तो तुम ऐसा करो, फॉर्म जमा करा दो वहाँ, और साथ में उर्दू और पर्शियन में भी एहतियातन जमा करा देना। उस वेले तो मैनू समझ नहीं आया कि बिस्ती हो रही है या की गाइडेंस हो रही है, लेकिन बाद में समझ आया कि उन्होंने फिर किया। अच्छा, खैर मैं बिल्कुल ਉਹਨਾਂ ਦੇ ਅਹਿਕਾਮਾਤ 'ਤੇ ਅਮਲ ਕਰਦੇ ਹੋਏ ਥੱਲੇ ਸਟਾਲ, ਉਸ ਜ਼ਮਾਨੇ 'ਚ ਸਟੂਡੈਂਟ ਤਨਜ਼ੀਮਾਂ ਹੁੰਦੀਆਂ ਸਨ, ਇੱਕ ਸਟਾਲ 'ਤੇ ਗਿਆ, ਉਹਨਾਂ ਨੇ ਫਾਰਮ ਵਗੈਰਾ ਦਿੱਤੇ ਅਤੇ ਮੈਂ ਤਿੰਨੇ ਡਿਪਾਰਟਮੈਂਟ 'ਚ ਜਮ੍ਹਾਂ ਕਰਾ ਦਿੱਤੇ। ਅੱਛਾ, 3 ਲਿਸਟਾਂ ਲੱਗ ਗਈਆਂ ਇੰਟਰਨੈਸ਼ਨਲ ਰਿਲੇਸ਼ਨਸ ਦੀਆਂ, ਨਾ ਹੀ ਨਹੀਂ ਵਿੱਚ। ਅਤੇ ਮੈਂ ਕਿਹਾ ਲੈ ਬਈ ਮੈਂ ਤਾਂ ਐਂਬੈਸਡਰ ਨਹੀਂ ਬਣਨਾ ਹੁਣ, ਮੈਂ ਉਰਦੂ ਜਾਂ ਫਾਰਸੀ ਪੜ੍ਹਨੀ ਹੈ। ਅਤੇ ਚੌਥੀ ਲਿਸਟ 'ਚ 2 ਨਾਂ ਸ਼ਾਇਦ ਕਿਸੇ ਵਜ੍ਹਾ ਨਾਲ ਅੱਲਾ ਉਹਨਾਂ ਨੂੰ ਅਜਰ ਦੇਵੇ ਨਹੀਂ ਆਏ, ਕਿਧਰੇ ਹੋਰ ਚਲੇ ਗਏ ਹੋਣਗੇ ਬੱਚੇ। 2 ਸੀਟਾਂ ਖਾਲੀ ਹੋਈਆਂ ਅਤੇ ਆਖਰੀ ਨੰਬਰ ਮੇਰਾ ਨਾ ਉਹ ਵੀ ਚੌਥੀ ਲਿਸਟ 'ਚ। ਇੱਦਾਂ ਮੈਂ ਇੰਟਰਨੈਸ਼ਨਲ ਰਿਲੇਸ਼ਨ ਵਿੱਚ ਗਿਆ ਅਤੇ ਐਂਬੈਸਡਰ ਤਾਂ ਨਹੀਂ ਬਣਿਆ, ਲੇਕਿਨ ਫਿਰ ਮੈਂ ਲਿਖਣ ਵਾਲੇ ਪਾਸੇ ਆ ਗਿਆ। ਲੇਕਿਨ ਐਂਬੈਸਡਰ ਦਾ ख्वाब ਕਦੋਂ ਟੁੱਟਿਆ? ਉਹ ਤੇ ਰਜਿਸਟਰਾਰ ਦੇ ਕਮਰੇ 'ਚ ਹੀ ਟੁੱਟ ਗਿਆ ਸੀ। ਬਾਅਦ ਵਿੱਚ ਤੇ ਮੈਂ ਜੋੜਦਾ ਹੀ ਰਿਹਾ ਉਸ ख्वाब ਨੂੰ, ਲੇਕਿਨ ਮੈਂ ਅੱਛਾ ਹੀ ਹੋਇਆ ਯਾਰ। ਬਾਅਦ ਵਿੱਚ ਮੇਰੇ 2-4 ਦੋਸਤ ਨੇ ਹੁਣ ਤੇ ਰਿਟਾਇਰ ਵੀ ਹੋ ਗਏ ਨੇ ਐਂਬੈਸਡਰ ਬਣ, ਚੰਗਾ ਹੀ ਹੋਇਆ ਮੈਂ ਨਹੀਂ ਬਣਿਆ। ਲੇਕਿਨ ਉਸ ਵੇਲੇ ਤੇ ਨਹੀਂ ਲੱਗ ਰਿਹਾ ਹੁੰਦਾ। ਉਸ ਵੇਲੇ ਤੇ ਜਨਾਬ ਅਸਮਾਨ ਟੁੱਟ ਗਿਆ ਸੀ ਕਿ ਅੱਛਾ ख्वाब ਚਿਕਨਾ ਚੂਰ ਹੋ ਗਏ। ਤੇ ਤੁਸੀਂ ਫੌਜ ਵਿੱਚ ਵੀ ਟਰਾਈ ਕੀਤਾ ਸੀ? ਉਹ ਮੈਂ ਕੀਤਾ ਸੀ, ਲੇਕਿਨ ਉਹਨਾਂ ਨੇ ISSB ਵਗੈਰਾ ਤੇ ਉਹਨਾਂ ਨੇ ਕਿਹਾ ਮੈਡੀਕਲ ਵਿੱਚ, ਉਸ ਵੇਲੇ ਮੇਰੀ ਨਿਗਾਹ ਜਿਹੜੀ ਹੈ ਕਮਜ਼ੋਰ ਹੋਣੀ ਸ਼ੁਰੂ ਹੋ ਗਈ ਸੀ। ਤੇ ਯਾਰ ਫੌਜੀ ਕਮਾਲ ਹੁੰਦੇ ਨੇ। डॉक्टर बजाय दे के बच्चे का दिल तोड़े और कहने लगा देखो एक चांस है,
तुम्हारे पास हैं 6 महीने, तो 6 महीने में अगर तुम 6/6 हो जाए तुम्हारी, तो फिर तुम आ जाना। ਅੱਛਾ ਅੱਛਾ ਹੋਣੀ ਨਹੀਂ ਸੀ ਲੇਕਿਨ ਉਸ ਵੇਲੇ ਉਹਨੇ ਮੈਨੂੰ ਜ਼ਰਾ ਦਿਲਾਸਾ ਦੇ ਕੇ ਨਾ ਭੇਜ ਦਿੱਤਾ ਤੇ ਉਹ ਪਤਾ ਸੀ ਕਿ ਉਹ ਨਹੀਂ ਹੋਣਾ, ਵਰਨਾ ਹੋ ਸਕਦਾ ਫਿਰ ਮੈਂ ਤੇ ਹੋਰ ਵੀ ਕਿਧਰੇ ਅਪਲਾਈ ਕੀਤਾ? ਨਹੀਂ ਨਹੀਂ ਇਹੀ ਸੀ। ਤੇ ਅਸਲ ਹੈ ਕਿ ਉੱਥੋਂ ਨਿਕਲਣਾ ਸੀ ਮੈਨੂੰ ਵੈਸੇ ਵੀ ਰਹੀਮਯਾਰ ਖਾਨ ਤੋਂ ਇਸ ਵਾਸਤੇ ਕਿ ਹਾਂ ਮੈਂ ਰਿਅਲਾਈਜ਼ ਕਰ ਲਿਆ ਸੀ ਕਿ ਇੱਥੇ ਤੇ ਬੰਦਾ ਫਿਰ ਮਹਿਕਮਾ ਨਹਾਰ 'ਚ ਜਾਂ ਕਮੇਟੀ 'ਚ ਕਲਰਕ ਹੀ ਬਣੇਗਾ ਤੇ ਇਸ ਤੋਂ ਬਿਹਤਰ ਹੈ ਕਿ ਬੰਦਾ ਵੱਡੇ ਸ਼ਹਿਰ ਟੁਰ ਜਾਏ। ਵੈਸੇ ਵੀ ਉੱਥੇ ਫਿਰ ਨਾਨਕੇ ਮੇਰੇ ਇੱਥੇ ਹੀ ਸਨ ਕਰਾਚੀ, ਗਰਮੀਆਂ ਦੀ ਛੁੱਟੀਆਂ 'ਚ ਵੈਸੇ ਹੀ ਆਉਂਦੇ ਸਨ ਤੇ ਕਰਾਚੀ ਵਾਜ਼ ਨਾਟ ਅ ਸਟ੍ਰੇਂਜਰ ਸਿਟੀ ਫॉर ਮੀ ਤੇ ਸੈੱਟ ਹੋ ਗਿਆ ਫਿਰ ਕੰਮ। ਅੱਛਾ, ਜਿਹੜੇ ਮੇਰੇ ਵਰਗੇ ਜਾਂ ਤੁਹਾਡੇ ਵਰਗੇ ਜਿਹੜੇ ਛੋਟੇ ਸ਼ਹਿਰਾਂ 'ਚ ਪੈਦਾ ਹੁੰਦੇ ਹਾਂਜੀ ਉਹਨਾਂ ਦਾ ਇੱਕ ਬੜਾ ਵੱਡਾ ਅਲਮੀਆ ਇਹ ਵੀ ਤੇ ਹੁੰਦਾ ਹੈ ਕਿ ਉਹ ਵੱਡੇ ਸ਼ਹਿਰਾਂ 'ਚ ਜਾਣਾ ਚਾਹੁੰਦੇ ਨੇ, ਠੀਕ ਹੈ, ਔਰ ਉਹ ਵੱਡਾ ਸ਼ਹਿਰ ਪਤਾ ਨਹੀਂ ਕਿੰਨਿਆਂ ਨੂੰ ਗੋਦ ਦਾ ਕੰਮ ਕਰਦਾ ਹੈ। ਸਾਰੀ ਦੁਨੀਆ 'ਚ ਹੁੰਦੀ। ਐਗਜ਼ੈਕਟਲੀ। ਮਤਲਬ ਮੈਂ ਗੁਜਰਾਂਵਾਲੇ ਤੋਂ 70 ਕਿਲੋਮੀਟਰ ਦੂਰ ਹੈ, ਲੇਕਿਨ ਅੱਛਾ ਇੱਕ ਹੋਰ ਚੀਜ਼ ਵੀ ਹੈ, ਘਰੋਂ ਨਿਕਲਣਾ ਚਾਹੁੰਦੇ ਆ। ਹਾਂ ਹਾਂ ਬਿਲਕੁਲ। ਮਤਲਬ ਉਹ ਏਜ ਐਸੀ ਹੈ ਕਿ ਘਰ ਵਾਲੇ ਬਹੁਤ ਭੈੜੇ ਲੱਗ ਰਹੇ ਹੁੰਦੇ ਨੇ। ਉਹ ਤੇ ਫਿਰ ਸਾਨੂੰ ਵੀ ਲੱਗਦਾ ਸਨ। ਹਾਂ, ਔਰ ਘਰੋਂ ਨਿਕਲਣਾ ਐਟ ਐਨੀ ਕਾਸਟ। ਹਾਂ ਤੇ ਮੈਂ ਕੁਝ ਕਰਕੇ ਵਿਖਾਵਾਂਗਾ। ਕਰਕੇ ਵਿਖਾਵਾਂਗਾ ਤੇ ਉਸੇ ਚੱਕਰ 'ਚ ਤੁਸੀਂ ਕਰਾਚੀ ਆ ਗਏ। ਹਾਂ ਅੱਛਾ, ਜਦੋਂ ਮੈਂ ਮਤਲਬ ਹੁਣ ਤੁਹਾਨੂੰ ਕਿੰਨੇ ਸਾਲ ਹੋ ਗਏ ਨੇ ਕਰਾਚੀ ਵਿੱਚ? ਯਾਰ 78 ਤੋਂ ਤੁਸੀਂ ਗਿਣ ਲਓ ਨਾ ਆਪਣਾ 78 48 ਸਾਲ ਕੋਈ ਹੋ ਗਏ 48 ਇਅਰਸ। 28 ਸਾਲ ਹੋ ਗਏ। ਹਾਂ ਤੇ 26 ਸਾਲ ਹੈ। ਹਾਂ ਤੇ 26 ਤੇ ਇੰਨੇ ਹੀ ਹੋ ਗਏ 50 ਹੋ ਗਏ ਹੋਣਗੇ। ਨਹੀਂ 50 ਨਹੀਂ ਹੋਇਆ ਹਾਲੀ 48 ਇਅਰਸ 48 ਇਅਰਸ। ਹਾਂ ਉਹ 22 ਸਾਲ ਹੋਏ ਨਾ। ਹਾਂ 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 76 or 78? ਮੈਂ 78 'ਚ ਐਡਮਿਸ਼ਨ ਲਿਆ ਸੀ। ਹਾਂ 22 ਉਹ ਹੋ ਗਏ ਆਹੋ ਤੇ 26 ਆ ਹੋ ਗਏ। ਆਹੋ ਸੋ ਨਹੀਂ 48 ਬਣ 48 ਗਏ। years। ਹਾਂ ਅੱਛਾ, ਉਹ 48 ਇਅਰਸ ਵਿੱਚ ਉਹ ਜਿਹੜਾ ਇੱਕ ਕਰਾਚੀ ਨਾਲ ਜਿਹੜਾ ਤੁਹਾਡਾ ਰਿਸ਼ਤਾ ਹੈ। ਕਰਾਚੀ ਨਾਲ ਮੇਰਾ ਰਿਸ਼ਤਾ ਬੜਾ ਆਬਵੀਅਸ ਕਿਸਮ ਦਾ ਹੈ। ਹਾਂ ਮਸਲਨ ਮੈਂ ਲੰਡਨ ਰਿਹਾ BBC ਦੇ ਚੱਕਰਾਂ 'ਚ ਕੋਈ 12 ਸਾਲ ਉੱਥੇ ਗੁਜ਼ਾਰਿਆ ਤੇ ਨਹੀਂ ਰਹਿ ਸਕਿਆ। ਮੈਂ ਕਿਹਾ ਕਿ ਬਸ ਠੀਕ ਹੈ, ਜਦੋਂ ਵੀ ਮੌਕਾ ਮਿਲਿਆ ਵਾਪਸ ਆਉਣਾ ਤੇ ਮੈਂ ਆ ਗਿਆ। ਇਸਲਾਮਾਬਾਦ 3 ਸਾਲ ਗੁਜ਼ਾਰਿਆ ਮੈਂ 2007 ਤੋਂ 2010 ਤੱਕ, ਲੇਕਿਨ ਮੇਰਾ ਜ਼ੇਨ ਕਰਾਚੀ 'ਚ ਸੀ। ਤੇ ਕੋਈ ਹੈ ਇਹਦੇ ਵਿੱਚ ਕੋਈ ਮਸਲਨ ਇਹਦਾ ਜਿਹੜਾ ਖੁਰਦਰਾਪਨ ਹੈ ਜਾਂ ਜਿਸ ਤਰ੍ਹਾਂ ਦਾ ਮੇਰਾ ਮਜ਼ਾਜ ਹੈ ਜਾਂ ਕਰਾਚੀਆਈਟ ਦਾ ਜਿਹੜਾ ਮਜ਼ਾਜ ਹੈ ਉਹ ਸ਼ਾਇਦ ਕਿਧਰੇ ਹੋਰ ਰਹਿ ਨਹੀਂ ਸਕਦੇ। ਲਾਹੌਰ ਦੇ ਬਾਰੇ 'ਚ ਮੈਂ ਨਹੀਂ ਦੱਸ ਸਕਦਾ ਕਿ ਲਾਹੌਰੀਆਂ ਦਾ ਕੀ ਹੁੰਦਾ ਹਿਸਾਬ ਕਿਤਾਬ, ਲੇਕਿਨ ਕਰਾਚੀਆਈਟ ਬਹੁਤ ਘੱਟ ਬਾਹਰ ਐਡਜਸਟ ਕਰਦੇ ਨੇ। ਮਤਲਬ ਜੇ ਚਲੇ ਵੀ ਜਾਣ ਮਾਸ਼ੀ ਜਬਰ ਦੀ ਵਜ੍ਹਾ ਨਾਲ ਜਾਂ ਕਿਸੇ ਹੋਰ ਵਜ੍ਹਾ ਨਾਲ ਰਹਿੰਦੇ ਕਰਾਚੀ ਵਿੱਚ ਹੀ ਰਹੇ। ਕੋਈ ਹੈ ਪਤਾ ਨਹੀਂ ਕੋਈ ਹੈ ਮਸਲਾ। ਮਤਲਬ ਕਰਾਚੀਆਈਟ ਤੇ ਇੱਕ ਉਹ ਬੰਦਾ ਨਾ ਜਿਹੜੇ ਜੰਮਿਆ ਇੱਥੇ ਵੇ ਪਲਿਆ ਇੱਥੇ ਵੇ। ਤੁਸੀਂ ਰੀਮੀਅਰ ਖਾਨ ਤੋਂ ਆ ਕੇ ਤੁਸੀਂ ਨਹੀਂ, ਲੇਕਿਨ ਮੈਂ ਅਰਜ਼ ਕੀਤਾ ਨਾ ਕਿ ਮੇਰਾ ਇਸ ਤਰ੍ਹਾਂ ਤਾਲੁਕ ਤੇ ਹਮੇਸ਼ਾ ਤੋਂ ਰਿਹਾ ਹੈ ਕਿ ਨਾਨਕੇ ਮੇਰੇ ਇੱਥੇ ਸਨ ਤੇ ਔਰ ਰਿਲੇਸ਼ਨ ਤੇ ਕਰਾਚੀ ਦਾ ਮੇਰਾ ਤੇ ਹਮੇਸ਼ਾ ਦਾ ਰਿਹਾ ਹੈ। ਔਰ ਦੂਜੀ ਗੱਲ ਹੈ ਕਿ ਮੈਂ 78 ਵਿੱਚ ਫਿਰ ਮੁਸਤਕਿਲ ਇੱਥੇ ਆ ਗਿਆ। ਹਾਂ ਹਾਂ ਹੌਸਟਲ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਤੇ ਉਹ ਕਰਾਚੀ ਦੇ ਹਾਲਾਤ ਦੀਆਂ ਸੜਕਾਂ ਉਹ ਮੇਰੇ ਸਾਹਮਣੇ ਦੀਆਂ ਗੱਲਾਂ ਨੇ। ਹਾਂ ਮਤਲਬ ਜੋ ਵੀ ਹੋਇਆ ਕਦੀ ਨਹੀਂ ਦਿਲ ਕੀਤਾ ਕਿ ਇਸ ਸ਼ਹਿਰ ਨੂੰ ਛੱਡ ਦਿਆਂ, ਹੁਣ ਇੱਥੇ ਮੈਂ ਨਹੀਂ ਰਹਿਣਾ? ਨਹੀਂ ਨਹੀਂ ਇਦਾਂ ਕਦੀ ਵੀ ਨਹੀਂ ਹੋਇਆ। ਔਰ ਅੱਛਾ ਉਹਦੀ ਵਜ੍ਹਾ ਐਵੇਂ ਕਿ ਇੰਨਾ ਵੱਡਾ ਸ਼ਹਿਰ ਹੈ ਕਿ ਇੱਥੇ ਅਗਰ ਜ਼ਾਹਿਰ ਹੈ 90s ਵਿੱਚ ਬੜੇ ਭੈੜੇ ਹਾਲਾਤ ਸਨ, ਕਤਲੇਆਮ ਵੀ ਹੋ ਜਾਂਦਾ ਸੀ, ਰੋਜ਼ਾਨਾ ਦੀਆਂ 150 200 ਲਾਸ਼ਾਂ ਵੀ ਹੁੰਦੀਆਂ ਸਨ। ਲੇਕਿਨ ਇਹਦਾ ਇਹ ਮਤਲਬ ਨਹੀਂ ਕਿ ਪੂਰੇ ਸ਼ਹਿਰ 'ਚ ਅੱਗ ਲੱਗੀ ਹੋਈ ਹੈ। ਉੱਥੇ ਲਿਆਕਤਾਬਾਦ ਫਸਾਦ ਹੋ ਰਿਹਾ ਜਾਂ ਔਰੰਗੀ ਹੋ ਰਿਹਾ, ਲਾਂਡੀ ਹੋ ਰਿਹਾ, ਸਦਰ ਵਿੱਚ ਹੋ ਰਿਹਾ ਹੈ। ਜ਼ਰੂਰੀ ਨਹੀਂ ਕਿ ਗੁਲਸ਼ਨ 'ਚ ਵੀ ਹੋਵੇ, ਜ਼ਰੂਰੀ ਨਹੀਂ ਕਿ PSC 'ਚ ਵੀ ਹੋਵੇ। ਅੱਛਾ ਬਾਹਰ ਅਗਰ ਤੁਸੀਂ ਬਹਿ ਕੇ ਵੇਖੋ ਇਸਲਾਮਾਬਾਦ ਲਾਹੌਰ ਤਾਂ ਤੁਹਾਨੂੰ ਲੱਗੇਗਾ ਕਿ ਜਿਸ ਤਰ੍ਹਾਂ ਪੂਰਾ ਕਰਾਚੀ ਜਿਹੜਾ ਉਹ ਲਹੂ ਲਹਾਨ ਹੋ ਗਿਆ। ਲਹੂ ਲਹਾਨ ਸੀ, ਲੇਕਿਨ ਇੰਨਾ ਵੱਡਾ ਸ਼ਹਿਰ ਹੈ ਕਿ ਉਹਦੇ ਵਿੱਚ ਉਹ ਫਿਰ ਉਸੇ ਤਰ੍ਹਾਂ ਦੀ ਇੱਕ ਜਗ੍ਹਾ ਅਗਰ ਰੈਜ਼ੀਲੀਅੰਸ ਘੱਟ ਹੁੰਦੀ ਹੈ ਤਾਂ ਦੂਜੇ ਇਲਾਕੇ 'ਚ ਉਹ ਨਹੀਂ ਰੈਜ਼ੀਲੀਅੰਸ ਹੁੰਦੀ ਹੈ। ਅਤੇ ਇਸ ਤਰ੍ਹਾਂ ਉਹਨਾਂ ਨੇ ਉਹ ਟਾਈਮ ਕੱਢ ਲਿਆ। ਮਤਲਬ ਇਟ ਵਾਜ਼ ਵਰਸਟ। ਅੱਛਾ ਹੁਣ ਮੈਨੂੰ ਸੋਚ ਕੇ ਖੁਸ਼ੀ ਵੀ ਹੁੰਦੀ ਹੈ ਕਿ ਖੁਸ਼ੀ ਹਾਲਾਂਕਿ ਨਹੀਂ ਹੋਣੀ ਚਾਹੀਦੀ ਕਿ ਯਾਰ ਅਗਰ ਇੰਨੇ ਭੈੜੇ ਹਾਲਾਤ 'ਚ ਇੱਕ ਸ਼ਹਿਰ ਮਰਨ ਤੋਂ ਇਨਕਾਰ ਕਰ ਦਿੰਦਾ ਹੈ। ਇਨਕਾਰ ਹੀ ਕਰ ਦਿੱਤਾ ਨਾ, ਨਹੀਂ ਮਰਨਾ
तो यार फिर जो मर्जी हो जाए, आ जाओ आ जाओ। ਯੈਸ ਅੱਛਾ, ਮਤਲਬ ਬਹੁਤ ਸਾਰੇ ਸ਼ਹਿਰਾਂ ਦਾ ਜਿਹੜੇ ਡਿਵੈਲਪਮੈਂਟ ਦਾ ਸਟਰਕਚਰ ਹੈ ਉਹ ਇਦਾਂ ਡਿਵੈਲਪ ਕੀਤਾ ਜਾਂਦਾ ਹੈ ਕਿ ਸੜਕਾਂ ਵਧੀਆ ਬਣਾਤੀਆਂ, ਪੁਲ ਬਣਾਤੇ, ਕਿ ਭਾਈ ਲਸ਼-ਪਸ਼ ਕਰ ਦਿਓ, ਬਿਊਟੀਫਿਕੇਸ਼ਨ ਤੇ ਕੰਮ ਹੋ ਗਿਆ। ਅੱਛਾ, ਮੈਂ ਜਦੋਂ ਮਤਲਬ ਲਾਹੌਰ ਫੋਰ ਐਗਜ਼ਾਮਪਲ ਮਿਸਾਲ ਲੈ ਲਓ, ਲਾਹੌਰ 'ਚੋਂ ਜਦੋਂ ਆਉਂਦੀ ਹਾਂ ਕਰਾਚੀ ਤੇ ਡਿਵੈਲਪਮੈਂਟ ਦਾ ਤੁਹਾਨੂੰ ਧਚਕਾ ਤੇ ਲੱਗਦਾ ਹੈ, ਹਾਂ, ਲੇਕਿਨ ਲੋਕ ਐਸੇ ਨੇ, ਉਹ ਲੋਕ ਨਹੀਂ ਤੁਸੀਂ ਜਨਰੇਟ ਕਰ ਸਕਦੇ ਪੈਸਿਆਂ ਨਾਲ, ਕਿ ਉਹਨਾਂ ਦੀ ਉਹ ਤਰਬੀਅਤ ਵਿੱਚ ਇੱਕ ਮੈਟਰੋਪੋਲੀਟਨ ਇੱਕ ਬਿਹੇਵੀਅਰ ਹੈ, ਇੱਕ ਖਾਨਦਾਨੀਪਨ ਹੈ। ਨਹੀਂ, ਇੱਥੇ ਤੁਸੀਂ ਇਹ ਅੰਦਾਜ਼ਾ ਲਾ ਲਓ ਨਾ ਕਿ ਮਸਲਨ ਮੈਂ ਲਾਹੌਰ ਆਉਂਦਾ ਜਾਂਦਾ ਰਹਿੰਦਾ, ਉੱਥੇ ਹੈ ਕਿ ਜਿਹਨੂੰ ਕਹਿੰਦੇ ਨੇ ਨਾ ਡਰਾਈਵਿੰਗ ਰੈਸ਼, ਉਹ ਮੈਂ ਬਹੁਤ ਫੀਲ ਕੀਤਾ ਹੈ ਕਿ ਤੁਸੀਂ ਅਗਰ ਗੱਡੀ ਲੈ ਕੇ ਜਾ ਰਹੇ ਹੋ ਤੇ ਦੂਜਾ ਜਿਹੜਾ ਹੈ ਤੁਹਾਡੇ ਉਹਨੂੰ ਕਿ ਤੁਹਾਡੀ ਕੋਈ ਗੱਲ ਵੀ ਬੁਰੀ ਲੱਗ ਗਈ ਤੇ ਉਹ ਤੁਹਾਨੂੰ ਅਜੀਬੋ ਗਰੀਬ ਨਿਗਾਹਾਂ ਨਾਲ ਵੇਖੇਗਾ, ਰਫ ਜਿਹਾ ਉਹਦਾ ਐਟੀਟਿਊਡ ਹੋ ਜਾਏਗਾ। ਇੱਥੇ ਇਹ ਵੇ ਕਿ ਅਗਰ ਰੋਂਗ ਵੇ ਤੋਂ ਵੀ ਦੋ ਬੰਦੇ ਆ ਰਹੇ ਨੇ ਨਾ ਤੇ ਪੁਰਅਮਨ ਬਕਾਏ ਬਾਹਮੀ ਦੇ ਫਲਸਫੇ ਦੇ ਤਹਿਤ ਉਹ ਇੱਕ ਦੂਜੇ ਨੂੰ ਬਸ ਇੰਝ ਵੇਖਦੇ ਨੇ, ਨਿਕਲ ਜਾਂਦੇ, ਇਸ ਵਾਸਤੇ ਕਿ ਦੋਵੇਂ ਹੀ ਗਲਤ ਨੇ, ਉਹਨਾਂ ਨੂੰ ਰਿਅਲਾਈਜ਼ ਵੇਖਦੇ ਵੀ ਨਹੀਂ ਹੈਗੇ। ਤੇ ਆਮ ਜਿਹੜਾ ਕੋਈ ਡੈਂਟ ਸ਼ੈਂਟ ਪੈ ਜਾਏ ਉਹ ਕਹਿੰਦੇ ਅੱਛਾ ਯਾਰ ਠੀਕ ਹੈ, ਇਹ ਪੈਸੇ ਲੈ लें, ये कर लें, ਉਹ ਯਾਰ ਦਫਾ ਬਸ ਠੀਕ ਹੈ। ਉੱਥੇ ਤੇ ਭਾਈ ਉਹ ਗਿਰੇਬਾਨ ਫਾੜਦੇ ਹੋਏ ਵੇਖਿਆ। ਔਰ ਅਗਰ ਤੁਸੀਂ ਰਾਹ ਲੈ ਲਿਆ ਥੋੜਾ ਜਿਹਾ ਤੇ ਅਗਲਾ ਇੰਜ ਘੂਰ ਕੇ ਵੰਦਾ ਏ ਕਿ ਮਤਲਬ ਇੱਕ ਅਨਾਂ ਦਾ ਮਸਲਾ, ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਬਣ ਜਾਂਦੀਆਂ। ਅੱਛਾ, ਉਹਦੀ ਵਜ੍ਹਾ ਕਿ ਇੰਨਾ ਅਕੋਮੋਡੇਟਿੰਗ ਉਹਦੇ ਵਿੱਚ ਇਹ ਕਿ ਲਾਹੌਰ 'ਚ ਸ਼ਾਇਦ ਇਹਨਾਂ ਨੈਸ਼ਨੈਲਿਟੀਜ਼ ਵੀ ਨਹੀਂ ਹੈਗੀਆਂ, ਇਸ ਤਰ੍ਹਾਂ ਦੇ ਕਈ ਨਸਲਾਂ ਵੀ ਨਹੀਂ ਹੈਗੀਆਂ, ਤੇ ਇੱਕ ਆਟੋਮੈਟਿਕਲੀ ਇੱਕ ਅਕੋਮੋਡੇਟਿੰਗ ਕਿਸਮ ਦਾ ਕਲਚਰ ਬਣ ਜਾਂਦਾ ਹੈ ਕਿ ਸਾਰੇ ਇੱਥੇ ਹੀ ਰਹਿ ਰਹੇ ਨੇ ਤੇ ਮਤਲਬ ਲੜ ਕੇ ਕੀ ਕਰਨਾ ਹੈ। ਲੜਾਈ ਹੁੰਦੀ ਵੀ ਹੈ, ਐਸੀ ਲੜਾਈ ਹੋਈ ਕਿ ਪਾਕਿਸਤਾਨ 'ਚ ਕਿਤੇ ਵੀ ਨਹੀਂ ਹੋਈ ਜਿਹੜੀ ਇੱਥੇ ਹੋਈ ਹੈ, ਲੇਕਿਨ ਉਹ ਇੱਕ ਕੋਈ ਹੋਰ ਲੈਵਲ ਸੀ। ਰੋਜ਼ਮਰਾ ਜ਼ਿੰਦਗੀ 'ਚ ਤੇ ਲੋਕੀ ਇੱਕ ਦੂਸਰੇ ਦੀਆਂ ਗਲਤੀਆਂ ਨੂੰ ਐਡਜਸਟ ਕਰਦੇ ਨੇ, ਬਹੁਤ ਜ਼ਿਆਦਾ ਅਕੋਮੋਡੇਟ ਕਰਦੇ ਨੇ ਇੱਕ ਦੂਜੇ ਨੂੰ ਹਰ ਤਰ੍ਹਾਂ। ਈਵਨ ਕੋਈ ਕਿਸੇ ਵੱਲ ਵਹਿੰਦਾ ਨਹੀਂ, ਤੁਸੀਂ ਜਿਸ ਤਰ੍ਹਾਂ ਮਰਜ਼ੀ ਆਪਣੀ ਜ਼ਿੰਦਗੀ 'ਚ ਚੱਲ ਰਹੇ ਹੋ। ਮਸਲਨ ਇੱਥੇ ਕਰਾਚੀ ਅੱਜ ਵੀ ਔਰਤ ਅਗਰ ਸਦਰ 'ਚ ਜਾ ਰਹੀ ਹੈ ਕੋਈ ਤੇ ਉਹ ਕੋਈ ਅਜੂਬਾ ਨਹੀਂ ਹੈਗਾ। ਈਵਨ ਗੁਲਸ਼ਨ ਐਵੇਂ ਨਿਗਾਹ ਪੈ ਜਾਏਗੀ ਕਿਧਰੇ ਵੀ ਜਾ ਰਹੀ ਹੈ ਤੇ ਉਹਦੀ ਨਿਊਸੈਂਸ ਵੈਲਿਊ ਨਹੀਂ ਹੈਗੀ। ਉੱਥੇ ਮੈਂ ਵੇਖਿਆ ਕਿ ਥੋੜ੍ਹੀ ਜਿਹੀ ਥਿਰਥਲੀ ਪੈ ਜਾਂਦੀ ਹੈ, ਹਾਲਾਂਕਿ ਉਹ ਲੋਕਲ ਹੀ ਔਰਤ ਹੁੰਦੀ ਹੈ, ਬਾਹਰਲੀ ਵੀ ਨਹੀਂ ਹੁੰਦੀ, ਲੇਕਿਨ ਮਜ਼ਾਜ ਦਾ ਫਰਕ ਹੈ ਜ਼ਾਹਿਰ ਹੈ। ਅੱਛਾ, ਤੁਸੀਂ ਪਿਛਲੇ ਦਿਨੋਂ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਲਾਈ, ਉਹ ਸੀ ਕਿ ਇੱਕ ਬੰਦਾ ਆਪਣਾ ਤਾਰੁਫ ਕਰਾ ਰਿਹਾ ਕਿ ਹੈਲੋ ਆਈ ਐਮ ਜਰਨਲਿਸਟ, ਔਰ ਦੂਜਾ ਉਹਨੂੰ ਜਵਾਬ ਵਿੱਚ ਕਹਿੰਦਾ ਉਹ ਓਕੇ ਤੋ ਫਰਮ ਵਿਚ ਪਾਰਟੀ। ਹਾਂ ਕਾਰਟੂਨ ਸੀ, ਕਾਰਟੂਨ ਬਹੁਤ ਅੱਛਾ ਕਾਰਟੂਨ ਸੀ। ਫਰਮ ਵਿਚ ਪਾਰਟੀ, ਹਾਂ, ਬਲਕਿ ਤੁਸੀਂ ਵਿਖਾ ਵੀ ਦੇਣਾ ਉਹ। ਹਾਂ ਮੈਂ ਵਿਖਾ ਦਿਆਂਗੀ। ਮਤਲਬ ਸਹਾਫਤ ਇਹੋ ਹੀ ਹੈ ਅੱਜ ਕੱਲ੍ਹ ਤਾਂ ਇਹੀ। ਤੇ ਤੁਸੀਂ ਕਿਹੜੀ ਪਾਰਟੀ ਤੋਂ ਹੋ? ਯਾਰ ਮੈਂ ਆਪਣੇ मुंह तो अगर मैं सफाई पेश करा जी मैं फलानी पार्टी का नहीं मैं गैर जानिबदार हूँ, नहीं साहब, नहीं ऐदा नहीं। ਤੁਸੀਂ ਮੇਰੀ ਤਹਿਰੀਰਾਂ ਨੂੰ ਪੜ੍ਹ ਕੇ ਜਾਂ ਮੇਰੀ ਗੁਫ਼ਤਗੂ ਨੂੰ ਸੁਣ ਕੇ ਜੋ ਵੀ ਅੰਦਾਜ਼ਾ ਲਾਓਗੇ ਮੈਨੂੰ ਕਬੂਲ ਹੈ। ਹਾਂ, ਮੈਂ ਕਿਉਂ ਦੱਸਾਂ ਕਿ ਮੈਂ ਕਿਹੜੀ ਪਾਰਟੀ ਕਰਨੀ ਹੈ। ਜ਼ਾਹਿਰ ਹੈ ਕਿ ਲੋਕ ਨਾ ਬੇਵਕੂਫ ਨੇ ਨਾ ਪਾਗਲ ਨੇ, ਉਹਨਾਂ ਨੂੰ ਪਤਾ ਹੈ ਕਿ ਕਿਹੜੇ ਪਾਰਟੀ ਦੇ ਨੇ, ਕਿਹੜੇ ਕਿਸ ਗਰੁੱਪ ਦੇ ਨੇ, ਕਿਹਨਾਂ ਦਾ ਕੋਈ ਵਾਲੀ ਵਾਰਸ ਨਹੀਂ ਮੇਰੇ ਵਰਗੇ। ਵਾਲੀ ਵਾਰਸ ਨਹੀਂ? ਅੱਛਾ ਵਾਲੀ ਵਾਰਸ ਤਾਂ ਮੈਨੂੰ ਇੱਦਾਂ ਲੱਗਦਾ ਜਿਵੇਂ ਲੋਕ ਕਹਿੰਦੇ ਨੇ ਨਾ ਯਾਰ ਸਾਨੂੰ ਲਿਖਣ ਨਹੀਂ ਦਿੱਤਾ ਜਾਂਦਾ ਜਾਂ ਸਾਡੇ ਤੇ ਬਹੁਤ ਪਾਬੰਦੀਆਂ ਨੇ, ਮਤਲਬ ਜਿਹੜਾ ਤੁਸੀਂ ਕਿਹਾ ਵਾਲੀ ਵਾਰਸ ਨਹੀਂ ਹੈਗਾ ਤੇ ਮਤਲਬ ਤੁਹਾਨੂੰ ਕੋਈ ਨਹੀਂ ਪੁੱਛਦਾ। ਨਹੀਂ, ਇੱਜ਼ਤ ਬੜੀ ਹੈ। ਪੈਸੇ ਨਹੀਂ ਮਿਲੇ ਹਰ ਤਬ ਨਹੀਂ, ਪੈਸੇ ਵੀ ਮਿਲਦੇ ਨੇ, ਇੱਜ਼ਤ ਵੀ ਹੈ ਤੇ ਪਹਿਚਾਨ ਵੀ ਹੈ, ਐਸੀ ਗੱਲ ਨਹੀਂ ਹੈਗੀ। ਮੈਂ ਕੋਈ ਬਹੁਤ ਜ਼ਿਆਦਾ ਹੰਬਲ ਨਹੀਂ ਹੋਣ ਦਾ ਕਾਇਲ ਕਿ ਨਹੀਂ ਅਰੇ ਮੈਂ ਨਾ ਚੀਜ਼, ਮੈਨੂੰ ਇੱਦਾਂ ਨਹੀਂ ਹੈਗਾ। ਮੈਨੂੰ ਇਸ ਜ਼ਮੀਨ ਨੇ, ਇੱਥੇ ਦੇ ਲੋਕਾਂ ਨੇ ਮਤਲਬ ਬਿਲਾ ਰੰਗੋ ਨਸਲ ਅਕੀਦਾ ਬਹੁਤ ਭਰ ਕੇ ਦਿੱਤਾ ਬਹੁਤ। ਲੇਕਿਨ ਮੈਂ ਕੋਈ ਹੋਰ ਪੈਸਿਆਂ ਦੀ ਗੱਲ ਕਰ ਰਹੀ ਹਾਂ। ਕਿਹੜੇ? ਲਿਫਾਫੇ ਯਾਰ, ਲਿਫਾਫੇ ਜਿਹੜੇ ਨੇ ਨਹੀਂ, ਘਟੀਆ ਕੰਮ ਹੈ ਲਿਫਾਫੇ। ਕੋਈ ਵੱਡੀ ਰਕਮ ਕੋਈ ਦਿੰਦਾ ਨਹੀਂ ਤੇ ਲਿਫਾਫੇ ਮੈਂ ਲੈਂਦਾ ਨਹੀਂ ਐ। ਬਲਕਿ ਇੱਕ ਵਾਰੀ ਇਹ ਵੀ ਹੋਇਆ ਸੀ, ਮੇਰਾ ਦੋਸਤ ਹੈ ਨਾ ਮਜ਼ਹਰ ਅब्बास, ਮਜ਼ਹਰ ਸੀ ਜਾਂ ਜ਼ਫਰ ਸੀ,
बैरिया टाउन ने कोई लिस्ट कोई कड्डी के जी फलाने फलाने जो सहाफ़ी हैं उनको हमने पेमेंट्स की हैं, ਉਹਦੇ 'ਚ ਇਹਨਾਂ ਦਾ ਵੀ ਨਾਂ ਸੀ। ਅੱਛਾ ਅੱਛਾ ਬਾਅਦ ਵਿੱਚ ਪਤਾ ਲੱਗਾ ਕਿ ਉਹ ਤੇ ਬਕਵਾਸ ਸੀ ਸਾਰੀ, ਲੇਕਿਨ ਮੈਂ ਉਹਨੂੰ ਫ਼ੋਨ ਕੀਤਾ, ਮੈਂ ਕਿਹਾ ਯਾਰ ਮੈਂ ਇਸ ਕਾਬਲ ਵੀ ਨਹੀਂ ਹੈਗਾ ਮੇਰਾ ਨਾਂ ਹੀ ਪਵਾ ਦੇ। ਤੇ ਠੀਕ ਹੈ। ਅੱਛਾ ਉਹਦੇ ਫਾਇਦੇ ਵੀ ਨੇ, ਉਹਦੇ ਫਾਇਦੇ ਨੇ ਕਿ ਮੈਂ ਹੁਣ ਇੱਥੋਂ ਇਸ ਸਟੂਡੀਓ ਤੋਂ ਨਿਕਲ ਕੇ ਆਰਾਮ ਨਾਲ ਲੋਕਾਂ 'ਚ ਘੁਲ ਮਿਲ ਜਾਵਾਂਗਾ, ਕੋਈ ਸਿਕਿਉਰਿਟੀ ਦਾ ਇਸ਼ੂ ਕੋਈ ਹੈ ਕਿ ਕੋਈ ਵੇਖ ਨਾ ਲਵੇ, ਕੋਈ ਕਿਸੇ ਦਾ ਉਧਾਰ ਦੇਣਾ ਹੈ ਜਾਂ ਕਿਸੇ ਨੂੰ ਪੈਸੇ ਦੇਣਾ, ਐਸਾ ਕੋਈ ਹੈ ਹੀ ਨਹੀਂ ਮਸਲਾ। ਤੇ ਮੇਰੇ ਵਾਲਿਦ ਸਾਹਿਬ ਇੱਕ ਚੀਜ਼ ਕਹਿੰਦੇ ਸਨ ਕਿ ਦੁਨੀਆ ਦਾ ਕੋਈ ਪ੍ਰੋਫੈਸ਼ਨ ਤੁਸੀਂ ਇਖਤਿਆਰ ਕਰੋ, ਉਹਦੀ ਕਸੌਟੀ ਇਹ ਵੇ ਕਿ ਤੁਸੀਂ ਠੀਕ ਕਰ ਰਹੇ ਜਾਂ ਗਲਤ। ਇੱਕ ਕਸੌਟੀ ਹੈ ਉਹਦੀ, ਰਾਤ ਨੂੰ ਅਗਰ ਤੁਹਾਨੂੰ ਨੀਂਦ ਆ ਰਹੀ ਹੈ ਰੈਗੂਲਰ ਔਰ ਅੱਛੀ, ਤੇ ਇਹਦਾ ਮਤਲਬ ਹੈ ਕਿ ਤੁਸੀਂ ਗੁਜ਼ਰੇ ਦਿਨ ਕੋਈ ਗਲਤ ਕੰਮ ਨਹੀਂ ਕੀਤਾ, ਕੋਈ ਬਹੁਤ ਜ਼ਿਆਦਾ ਗਲਤ ਕੰਮ ਨਹੀਂ ਕੀਤਾ, ਬਹੁਤ ਜ਼ਿਆਦਾ। ਲੇਕਿਨ ਅਗਰ ਨੀਂਦ ਉੱਡ ਗਈ ਹੈ ਤੇ ਫਿਰ ਇਹਦਾ ਮਤਲਬ ਹੈ ਕਿ ਕੋਈ ਗੜਬੜ ਹੈ। ਤੇ ਮੇਰਾ ਨੀਂਦ ਦਾ ਪ੍ਰੋਬਲਮ ਨਹੀਂ ਹੈਗਾ। ਨੀਂਦ ਦੇ ਪ੍ਰੋਬਲਮ ਤੇ ਥੋੜੀ ਦੇਰ ਠਹਿਰ ਕੇ ਗੱਲ ਕਰਾਂਗੇ। ਹਜੇ ਮੈਂ ਇਹਨੂੰ ਹੀ ਕੰਟੀਨਿਊ ਕਰਦੀ ਹਾਂ। ਤੁਸੀਂ ਇੱਕ ਗੱਲ ਆਖੀ, ਇੱਕ ਲਫ਼ਜ਼ ਆਖਿਆ ਗੈਰ ਜਾਨਿਬਦਾਰ। ਹਾਂ, ਇਹ ਕੋਈ ਚੀਜ਼ ਨਹੀਂ ਹੁੰਦਾ, ਨਹੀਂ। ਹਾਂ, ਸਹਾਫੀ ਗੈਰ ਜਾਨਿਬਦਾਰ ਹੋ ਸਕਦਾ ਹੈ? ਰੋਬੋਟ ਹੋ ਸਕਦਾ ਹੈ, ਸਾਫੀ ਨਹੀਂ ਹੋ ਸਕਦਾ। ਨਹੀਂ ਹੋ ਸਕਦਾ, ਨਹੀਂ ਹੋ ਸਕਦਾ, ਨਹੀਂ ਹੋ ਸਕਦਾ ਬਿਲਕੁਲ। ਮਸਲਨ ਮੈਂ ਹਾਂ ਇਹ ਹੋ ਸਕਦਾ ਹੈ ਕਿ ਇਸ ਕਮਰੇ 'ਚ ਫਰਜ਼ ਕਰੋ ਕਿ 2 ਕੁਰਸੀਆਂ ਪਈਆਂ ਨੇ, ਤੇ ਮੈਂ ਅਗਰ ਇਸ ਕਮਰੇ ਦੇ ਬਾਰੇ 'ਚ ਖਬਰ ਬਣਾਉਣੀ ਹੈ ਤੇ ਉਹਦੇ 'ਚ ਮੈਂ 2 ਹੀ ਕੁਰਸੀਆਂ ਲਿਖਾਂਗਾ, 3 ਨਹੀਂ ਲਿਖਾਂਗਾ। ਉਹ ਤੇ ਫੈਕਟਸ ਹੋ ਗਏ ਨਾ। ਫੈਕਟਸ ਵਿੱਚ ਅਸਲ ਵਿੱਚ ਗੜਬੜ ਜਿਹੜੀ ਹੈ ਨਾ ਉਹ ਨਹੀਂ ਹੋਣੀ ਚਾਹੀਦੀ। ਬਾਕੀ ਫੈਕਟਸ ਦਾ ਜਿਹੜੀ ਸ਼ਰ੍ਹਾ ਹੈ ਜਾਂ ਐਕਸਪਲੇਨੇਸ਼ਨ ਹੈ ਜਾਂ ਤੁਹਾਡਾ ਪੁਆਇੰਟ ਆਫ ਵਿਊ ਹੈ, ਉਹ ਇੱਕ ਵੱਖਰੀ ਸ਼ੈ ਹੈ। ਉਹ ਤੁਹਾਡਾ ਰਾਈਟ ਦਾ ਹੋ ਸਕਦਾ, ਫਲਾਣੇ ਦਾ ਲੈਫਟ ਦਾ ਹੋ ਸਕਦਾ, ਕਿਸੇ ਦਾ ਸੈਂਟਰ ਦਾ ਹੋ ਸਕਦਾ। ਤੇ ਫਿਰ ਹੈ ਕਿ ਜਾਣ ਬੁੱਝ ਕੇ ਹਕਾਇਕ ਨੂੰ ਤੋੜਨਾ ਮਰੋੜਨਾ ਕਿਸੇ ਇੱਕ ਦੇ ਹੱਕ 'ਚ ਜਾਂ ਕਿਸੇ ਇੱਕ ਦੇ ਖਿਲਾਫ, ਉਹ ਬਦਿਆਨਤੀ ਹੈ। ਤੇ ਉਹ ਇੰਨੀ ਹੀ ਵੱਡੀ ਬਦਿਆਨਤੀ ਜਿੰਨਾ ਕੋਈ ਦੁਕਾਨਦਾਰ ਘੱਟ ਤੋਲਦਾ ਹੈ, ਹਾਂ, ਜਾਂ ਉਹਦੇ ਵੱਟੇ ਜਾਲੀ ਹੁੰਦੇ ਨੇ, ਜਾਂ ਵਿਖਾ ਕੁਛ ਰਿਹਾ ਦੇ ਕੁਛ ਰਿਹਾ, ਉਸੇ ਲੈਵਲ ਦੀ ਬਦਿਆਨਤੀ। ਤੇ ਉਹਦੇ ਵਾਸਤੇ ਸਾਫੀ ਹੋਣਾ ਜ਼ਰੂਰੀ ਨਹੀਂ ਹੈ। ਅਗਰ ਉਹ ਦੁਕਾਨਦਾਰ ਵੀ ਹੋਏਗਾ ਤੇ ਬੇਈਮਾਨ ਹੋਏਗਾ, ਸਾਫੀ ਵੀ ਹੋਏਗਾ ਤੇ ਬੇਈਮਾਨ। ਗੈਰ ਜਾਨਬਦਾਰੀ ਕੋਈ ਸ਼ੈ ਨਹੀਂ ਹੁੰਦੀ। ਪ੍ਰੋ ਪੀਪਲ ਹੋਣਾ ਲਾਜ਼ਮੀ ਹੈ। ਮਸਲਨ ਜਿਹੜੇ ਆਵਾਮ ਦੀ ਮਿਜ਼ਰੀਜ਼ ਹੈ, ਆਵਾਮ ਦੇ ਪ੍ਰੋਬਲਮ ਨੇ, ਆਵਾਮ ਦੇ ख्वाब ਨੇ, ਅਗਰ ਮੈਂ ਉਹਨਾਂ ਦੀ ਗੱਲ ਕਰਦਾ तो मेरे जहन च कभी भी नहीं होगा कि मुखालिफ फरीक जो कि मेरे ख्याल में एक्सप्लाइटर है या जुल्म कर रहा है, उसका भी पॉइंट ऑफ व्यू होना चाहिए। मैं ज़रूरी नहीं है कि मैं उसका पॉइंट ऑफ व्यू लूँ, इसलिए कि वो तो पूरी दुनिया को पता है। मसला नहीं है कि मैं फ़लस्तीनी जो हैं गज़ा के उनकी तभी कि मैं कवरेज कर सकता हूँ जब मैं इसराइल का भी पॉइंट ऑफ व्यू लूँ। नो, बिल्कुल ज़रूरी नहीं है। तो इस तरह की हो सकता है कि किसी और माइंड में ये जानिबदारी हो, लेकिन मेरे ख्याल में ये गैर जानिबदारी ही है। गैर जानिबदारी है मतलब मेरे हिसाब से हाँ, कि इसलिए कि एक चीज़ वाज़े नज़र आ रही है कि आप कातिल का भी पॉइंट ऑफ व्यू लें, मकतूल का भी लें, ये यार ये क्या बात हुई। तो इस तरह मैं चीज़ों को देखता हूँ। अच्छा, गैर जानिबदार भी तो एक बहुत ही आइडियल टर्म है ਜਿਹੜੀ ਕਿਧਰੇ ਐਗਜ਼ਿਸਟ ਨਹੀਂ ਉਹ ਬੇਕਾਰ ਟਰਮ ਹੈ, ਬੇਕਾਰ ਹੈ। ਮਤਲਬ ਤੁਸੀਂ ਕਿਧਰੇ ਨਾ ਕਿਧਰੇ ਉਹ ਜ਼ਾਲਿਮ ਦੇ ਖਿਲਾਫ ਮਜ਼ਲੂਮ ਦਾ ਸਾਥ ਦੇ ਰਹੇ ਹੋ। अच्छा, जालिम भी कंडीशनल है, मजलूम भी कंडीशनल है। यस, मतलब एक दे नज़दीक मैं जालिम हाँ, दूजे दे नज़दीक मैं मजलूम हाँ। तो जालिम कदों मजलूम बन जाएगा पता नहीं, तारीख भरी हुई है ऐसियां मसालात। तो यह चीज़ां जिहड़ियां ने फ्लक्चुएट करदियां रहिंदियां ने। हाँ, लेकिन है कि अगर तुहाडे अंदरों यह गवाही आ रही है कि यार इस खबर या इस तजज़िये मैं डंडी नहीं मारी या फलाने नूं मैं बेजा किस्म का फेवर नहीं दिता, तो मेरे हिसाब नाल जायज़ है। जायज़ है। सवाल मेरा फिर उत्थे ही है कि साढ़े हाँ जिहड़ा एक सहाफ़ी दी ट्रेनिंग है ਉਹਦੇ ਵਿੱਚ मतलब मैं बड़े बड़े पढ़े लिखे वेखे ने, ਉਹ ਸਾਈਡ ਲੈ ਜਾਂਦੇ ਨੇ ਔਰ ਉਹ ਸਾਫ਼ ਨਜ਼ਰ ਆ ਰਿਹਾ ਹੁੰਦਾ। ਉਹਦਾ ਟ੍ਰੇਨਿੰਗ ਨਾਲ ਤਾਲੁਕ ਨਹੀਂ ਹੈਗਾ। ਉਹਦਾ ਕਿਹਦੇ ਨਾਲ ਤਾਲੁਕ ਹੈ? ਉਹਦਾ ਤੁਹਾਡੇ ਜ਼ਮੀਰ ਨਾਲ ਤਾਲੁਕ ਹੈ, ਤੁਹਾਡੇ ਮਫਾਦਾਤ ਦੇ ਨਾਲ ਤਾਲੁਕ ਹੈ, ਤੁਹਾਡੇ
ਖੌਫ ਤੇ ਬਹਾਦਰੀ ਤੁਹਾਡੇ ਅੰਦਰ ਜਿੰਨੀ ਵੀ ਹੈ ਉਹਦੇ ਨਾਲ ਤਾਲੁਕ ਹੈ। ਤੁਸੀਂ ਪੂਰਾ ਸੱਚ ਨਹੀਂ ਬੋਲ ਸਕਦੇ ਤੇ ਜਾਂ ਤੇ ਚੁੱਪ ਕਰ ਜਾਓ ਜਾਂ ਫਿਰ ਉਹਦੇ ਝੂਠ ਥੋੜ੍ਹਾ ਰਲਾ ਦਿਓ। ਬਹੁਤ ਸਾਰੇ ਫੈਕਟਰਸ ਨਾਲ ਉਹਦਾ ਤਾਲੁਕ ਹੁੰਦਾ ਹੈ। ਤੇ ਕੋਈ ਵੀ ਬੰਦਾ ਦੁਨੀਆ 'ਚ ਖਾਲਿਸ ਤੇ ਨਹੀਂ ਹੁੰਦਾ ਨਾ। ਖਾਲਸ ਤੇ ਨਹੀਂ ਹੁੰਦਾ, ਲੇਕਿਨ ਤੁਸੀਂ ਕੰਪੈਰੀਟਿਵ ਦੂਸਰੇ ਮੁਲਕਾਂ ਨੂੰ ਅਗਰ ਵੇਖੋ ਤਾਂ ਈਵਨ ਇਜ਼ਰਾਈਲ ਤੱਕ ਵਿੱਚ ਤੁਹਾਨੂੰ ਸੇਨ ਵੌਇਸਿਸ ਲੱਭ ਜਾਂਦੀਆਂ। ਹਾਂ ਬਿਲਕੁਲ ਬਿਲਕੁਲ। ਠੀਕ ਹੈ, ਜਿਹੜੇ ਗੱਲ ਕਰ ਰਹੇ ਨੇ, ਐਕੈਡੈਮਿਕਲੀ ਗੱਲ ਕਰ ਰਹੇ ਨੇ, ਮਜ਼ਾ ਆਉਂਦਾ ਉਹਨਾਂ ਨੂੰ ਸੁਣ ਹਾਂ ਕੇ। ਹਾਂ ਇੱਥੇ ਉਹ ਆਵਾਜ਼ਾਂ ਨਹੀਂ ਉਸ ਤਰ੍ਹਾਂ ਹੈਗੀਆਂ। ਉਸ ਤਰ੍ਹਾਂ ਨਹੀਂ ਨੇ। ਦੇਖੋ ਦੁਨੀਆ 'ਚ ਸੇਨ ਵੌਇਸਿਸ ਹਮੇਸ਼ਾ ਮਾਈਨੋਰਿਟੀ 'ਚ ਹੁੰਦੀਆਂ ਨੇ। ਹਾਂ ਇਹ ਗੱਲ ਹੈ। ਯੈਸ। ਤੇ ਉਹਨੇ ਰੇਸ਼ੋ 'ਚ ਇੱਥੇ ਵੀ ਹੈਗੀਆਂ। ਅੱਛਾ, ਔਰ ਦੂਜੀ ਗੱਲ ਹੈ ਕਿ ਮੇਨ ਸਟ੍ਰੀਮ ਮੀਡੀਆ ਤੁਹਾਨੂੰ ਨਾ ਨਜ਼ਰ ਆਉਣ। ਹਾਂ ਠੀਕ ਹੈ। ਤੇ ਉਹ ਸੋਸ਼ਲ ਮੀਡੀਆ ਦੀ ਰਾਹ ਹੈ, ਉੱਥੇ ਵੀ ਨਾ ਹੋਣ ਤੇ ਉਹਨਾਂ ਦੀ ਜਿਹੜੀ ਬੈਠਕਾਂ ਦੀ ਗੁਫ਼ਤਗੂ ਹੈ ਉਹਦੇ ਵਿੱਚ ਚੱਲ ਰਹੀ ਹੈ। ਤੇ ਮੇਰਾ ਨਹੀਂ ਖਿਆਲ ਕਿ ਸੇਨ ਵੌਇਸਿਸ ਕਿਸੇ ਵੀ ਦੌਰ 'ਚ ਮੁੱਕ ਗਈਆਂ ਹੋਣਗੀਆਂ। ਔਰ ਅਲੱਗ ਗੱਲ ਹੈ ਕਿ ਤੁਹਾਡਾ ਰਾਬਤਾ ਨਾ ਹੋਵੇ ਉਹਨਾਂ ਨਾਲ ਤੇ ਤੁਸੀਂ ਨਹੀਂ ਪਹੁੰਚੋ। ਹਾਂ, ਲੇਕਿਨ ਸੇਨ ਵੌਇਸਿਸ ਤੇ ਹੁੰਦੀਆਂ ਨੇ। ਤੁਸੀਂ ਜਿੱਥੋਂ ਤੱਕ ਰਿਪੋਰਟਿੰਗ ਕੀਤੀ ਉਹਦੇ ਵਿੱਚ ਕੋਈ ਵੀ ਨਾਰਮਲ ਰਿਪੋਰਟਿੰਗ ਸ਼ਾਮਿਲ ਨਹੀਂ ਹੈ। ਡੇ ਟੂ ਡੇ ਮੈਂ ਕਦੀ ਨਹੀਂ ਕੀਤੀ। ਮਸਲਨ ਕ੍ਰਾਈਮ ਰਿਪੋਰਟਿੰਗ ਹੋਈ ਜਾਂ ਜਰਨਲ ਰਿਪੋਰਟਿੰਗ ਹੋਈ, ਉਹ ਨਹੀਂ। ਅਸਾਈਨਮੈਂਟ ਬੇਸਡ ਕੀਤੀ ਹੈ। ਅਸਾਈਨਮੈਂਟ ਬੇਸਡ, ਔਰ ਅਸਾਈਨਮੈਂਟ ਬੇਸਡ ਵੀ ਹੋਵੇ ਜਿੱਥੇ ਜੰਗ ਲੱਗੀ ਹੋਏ, ਜਿੱਥੇ ਕੋਈ ਹਾਂ ਆਈ ਹੋਏ, ਇਲੈਕਸ਼ਨ ਵੀ ਕਵਰ ਕੀਤੇ ਨੇ। ਹਾਂ ਮਤਲਬ ਵੱਡਾ ਕੰਮ ਹੋਵੇ। ਵੱਡਾ ਕੰਮ। ਅੱਛਾ, ਨਾਰਮਲ ਰੂਟੀਨ ਤੁਹਾਨੂੰ ਉਂਝ ਵੀ ਫੈਸੀਨੇਟ ਨਹੀਂ ਕਰਦੀ? ਨਹੀਂ ਮੈਂ ਮਿਸਫਿਟ ਹਾਂ ਉਹਦੇ ਵਾਸਤੇ। ਮਿਸਫਿਟ ਹੋ। ਮਸਲਨ ਮੈਂ ਅਗਰ ਮੈਨੂੰ ਦੇ ਦੇਣ ਜੀ ਕ੍ਰਾਈਮ ਦੀ ਬੀਟ ਕਰੋ ਤੁਸੀਂ, ਤੇ ਮੈਂ ਤੇ ਉਸ ਤੋਂ ਨਹੀਂ ਕਰ ਸਕਾਂਗਾ, ਮੈਂ ਘਰ ਬਹਿ ਜਾਵਾਂਗਾ। ਇਸ ਵਾਸਤੇ ਕਿ ਉਹ ਸਕਿੱਲਸ ਔਰ ਟੈਂਪਰਾਮੈਂਟ ਜਿਹੜਾ ਡੇ ਟੂ ਡੇ ਰਿਪੋਰਟਿੰਗ ਦਾ ਉਹ ਮੇਰੇ 'ਚ ਹੈ ਹੀ ਨਹੀਂ। ਅੱਛਾ, ਪਹਿਲਾ ਜਿਹੜਾ ਤੁਹਾਨੂੰ ਅਸਾਈਨਮੈਂਟ ਮਿਲਿਆ ਸੀ ਉਹ ਕਿਹੜਾ ਸੀ ਰਿਪੋਰਟਿੰਗ ਦਾ? ਰਿਪੋਰਟਿੰਗ ਅਗਰ ਅਖਬਾਰਾਂ ਦੀ ਗੱਲ ਕਰੋ ਨਹੀਂ, ਮੈਂ ਇਹ ਗੱਲ BBC ਦੀ ਗੱਲ ਕਰ ਰਹੇ ਹੋ। BBC ਦੀ, ਔਰ ਜਿਹੜੀ ਵਾਰ ਰਿਪੋਰਟਿੰਗ ਜਾਂ ਇਹ ਤੇ ਸਾਰੇ BBC ਦੇ ਪਲੇਟਫਾਰਮ ਤੇ ਮੈਂ ਕੀਤੀ। ਪਹਿਲਾ ਮੇਰਾ ਸੀ ਅਸਾਈਨਮੈਂਟ, ਮੈਂ ਗਿਆ 94 ਵਿੱਚ ਇੱਥੇ ਆਇਆ ਸਾਂ ਲੰਡਨ ਤੋਂ ਪਾਕਿਸਤਾਨ। ਉਸ ਜ਼ਮਾਨੇ 'ਚ ਨਵਾਂ ਏਡਸ ਦਾ ਮਸਲਾ ਸੀ, HIV ਦਾ, ਕਿ ਉਹ ਫੈਲ ਰਿਹਾ ਹੈ। ਤੇ ਉਹਨਾਂ ਨੇ BBC ਐਜੂਕੇਸ਼ਨ ਟਰਸਟ ਸੀ, ਉਹਨੇ ਮੈਨੂੰ ਇੱਕ ਅਸਾਈਨਮੈਂਟ ਦਿੱਤਾ ਕਿ ਤੁਸੀਂ ਪਾਕਿਸਤਾਨ ਜਾ ਕੇ ਇੱਕ ਸੀਰੀਜ਼ ਬਣਾਓ ਇਹਦੇ 'ਤੇ ਨਾ 8 ਐਪੀਸੋਡ ਦੀ, ਕਿ ਉੱਥੇ ਕਿਸ ਹੱਦ ਤੱਕ ਲੋਕ ਇਸ ਦੇ ਨਾਲ ਅਵੇਅਰ ਨੇ, ਜੁੜੇ ਹੋਏ ਨੇ, ਤੇ ਕੀ ਮਿਸਇਨਫੋਰਮੇਸ਼ਨ ਨੇ ਜਾਂ ਕਨਸੈਪਟ ਹੀ ਨਹੀਂ ਹੈਗਾ ਕਿ ਏਡਸ ਜਾਂ HIV ਕੀ ਹੁੰਦਾ ਹੈ, ਕਿਸ ਤਰ੍ਹਾਂ ਫੈਲਦਾ। ਤੇ ਉਹ ਪਿਓਰ ਐਜੂਕੇਸ਼ਨਲ ਕੰਮ ਸੀ। ਤੇ ਉਹ ਮੈਂ ਕੀਤਾ। ਫਿਰ ਇੱਥੇ ਆਮ ਲੋਕਾਂ ਨੂੰ ਮਿਲਿਆ, ਮੈਡੀਕਲ ਪ੍ਰੋਫੈਸ਼ਨ ਦੇ ਲੋਕਾਂ ਨੂੰ ਮਿਲਿਆ, ਜਿਹੜੇ ਵਲਨਰੇਬਲ ਗਰੁੱਪਸ ਸਨ, ਜਿਸ ਤਰ੍ਹਾਂ ਡਰਾਈਵਰਸ, ਟਰਾਂਸਪੋਰਟ ਵਾਲੇ, ਜਾਂ ਡਿਸਪੋਜ਼ੇਬਲ ਸਿਰਿੰਜਸ ਵਗੈਰਾ ਦਾ, ਸੈਕਚੁਅਲ ਕੰਟੈਕਟਸ ਵਗੈਰਾ ਦਾ। ਤੁਸੀਂ ਬੱਸਾਂ ਦੇ ਅੱਡੇ ਤੇ ਵੀ ਜਾਂਦੇ ਸੀ? ਹਾਂ, ਹਰ ਜਿੱਥੇ ਵੀ ਉਹਨਾਂ ਨੇ ਕਿਹਾ ਕਿ ਵਲਨਰੇਬਲ ਗਰੁੱਪਸ ਨੇ ਜਿਹੜੇ ਰਿਸਕ ਵਿੱਚ ਹੈਗੇ, ਉਹ ਸਾਰਿਆਂ ਨੂੰ ਮੈਂ ਮਿਲਿਆ। ਮੇਰੀ ਆਪਣੀ ਵੀ ਐਜੂਕੇਸ਼ਨ ਹੋਈ। ਉਹ ਮੇਰਾ ਪਹਿਲਾ ਅਸਾਈਨਮੈਂਟ ਸੀ ਉਹਦਾ। ਤੇ ਉਹਦੇ ਬਾਅਦ ਫਿਰ ਇੱਕ ਅਸਾਈਨਮੈਂਟ ਬੰਗਲਾਦੇਸ਼ ਵਿੱਚ ਮਿਲਿਆ ਸੀ, ਉਹ ਵੀ ਹੈਲਥ ਤੋਂ ਰਿਲੇਟਿਡ ਸੀ, 94-95 ਵਿੱਚ। ਫਿਰ 2004 ਦਾ ਇੰਡੀਅਨ ਇਲੈਕਸ਼ਨ ਸੀ, ਉਹ ਮੈਂ ਕਵਰ ਕੀਤਾ ਇੰਡੀਆ ਜਾ ਕੇ। ਉਸੇ ਤਰ੍ਹਾਂ 2009 ਦਾ ਇਲੈਕਸ਼ਨ ਵੀ ਕਵਰ ਕੀਤਾ। ਵਿੱਚ 2005 ਦਾ ਜ਼ਲਜ਼ਲਾ ਆ ਗਿਆ ਸੀ ਪਾਕਿਸਤਾਨ ਵਿੱਚ, ਉੱਥੇ 3 ਮਹੀਨੇ ਫੀਲਡ ਵਿੱਚ ਰਿਹਾ ਮੈਂ। ਫਿਰ ਇਸੇ ਦੌਰਾਨ 2006 'ਚ ਲਬਨਾਨ ਵਿੱਚ ਹਿਜ਼ਬੁੱਲਾ ਤੇ ਇਸਰਾਈਲ ਦਾ ਬਹੁਤ ਵੱਡਾ ਮਾਰਕਾ ਹੋਇਆ ਸੀ, ਉੱਥੇ ਚਲਾ ਗਿਆ। ਤੇ ਫਿਰ ਉਹ ਸਾਰੇ ਇਲਾਕੇ ਸਨ ਜਿਹੜੇ ਹੁਣ ਨਹੀਂ ਰਹੇ। ਹਾਂ, ਤੇ ਫਿਰ 2003 ਦੀ ਜਿਹੜੀ ਗਲਫ ਵਾਰ ਸੀ, ਜਿਹਦੇ 'ਚ ਸਦਾਮ ਹੁਸੈਨ ਨੂੰ ਬਰਤਰਫ ਕੀਤਾ ਗਿਆ ਸੀ, ਉਹ ਕਵਰੇਜ ਕੀਤੀ ਇਜਿਪਟ ਤੋਂ, ਟਰਕੀ ਤੋਂ, ਖੁਦ ਇਰਾਕ ਵਿੱਚ ਜਾ ਕੇ। ਤੇ ਇਸ ਤਰ੍ਹਾਂ ਦਾ ਚੀਜ਼ਾਂ ਜਿਹੜੀਆਂ ਨੇ ਨਾ, ਜਿਹੜੀਆਂ ਚੈਲੰਜਿੰਗ ਹੋਣ। ਹੁਣ ਮਸਲਨ ਮੈਂ ਅੱਜ ਪੜ੍ਹਿਆ ਸੀ ਸਾਊਥ ਲਬਨਾਨ ਵਿੱਚ ਇਸਰਾਈਲੀ ਬੰਬਾਰਡਮੈਂਟ ਹੋਈ ਹੈ, ਤੇ ਉੱਥੇ ਤਾਇਰ ਇੱਕ ਜਗ੍ਹਾ ਹੈ, ਤਾਇਰ ਵਿੱਚ ਮੈਂ ਰਿਹਾ ਕੋਈ 1 ਹਫ਼ਤਾ। ਤੇ ਮੈਨੂੰ ਬੜਾ ਦੁੱਖ ਸੀ ਯਾਰ। ਉਹ ਜਿਹੜੇ CNN ਵਗੈਰਾ 'ਤੇ ਮੈਂ ਰਿਪੋਰਟਿੰਗ ਵਗਾਈ, ਉਹ ਪੂਰਾ ਇਲਾਕਾ ਜਿਹੜਾ ਜਿੱਥੇ ਮੈਂ ਸਾਹਿਲ ਦੇ ਨਾਲ ਘੁੰਮਦਾ ਸੀ, ਜਾਂ ਉਹ ਉੱਥੇ ਹੋਟਲ ਵੀ ਸੀ, ਸਾਰਾ ਖ਼ਤਮ ਹੋ ਗਿਆ। ਤੇ ਉਹ ਇੱਕ ਪਰਸਨਲ ਇੱਕ ਲਿੰਕ ਬਣ ਜਾਂਦਾ ਹੈ ਕਿ ਮੈਂ ਯਾਰ ਇੱਥੇ ਰਹਿ ਚੁੱਕੇ ਹਾਂ,
ਤੇ ਹੁਣ ਦੇਖੋ ਤਬਾਹ ਹੋ ਗਿਆ, ਇਸ ਤਰ੍ਹਾਂ ਦੀਆਂ ਚੀਜ਼ਾਂ। ਤੇ ਇਹ ਅਸਾਈਨਮੈਂਟਸ ਵਗੈਰਾ ਕੀਤੇ ਨੇ ਜਿਹੜੇ ਕੀ ਕਹਿਣਾ ਚਾਹੀਦਾ ਹੈ ਕਿ ਜਿਹੜਾ ਕੰਫਰਟ ਜ਼ੋਨ ਤੁਹਾਡਾ ਹੈ ਤੋਂ ਨਿਕਲ ਕੇ ਉੱਥੋਂ ਨਿਕਲ ਕੇ ਤਾਂ ਕਿ ਤੁਹਾਨੂੰ ਕੋਈ ਸਿੱਖਣ ਦਾ ਮੌਕਾ ਮਿਲੇ। ਹਾਂ, ਲੇਕਿਨ ਮਤਲਬ ਜਿਵੇਂ ਤੁਸੀਂ ਇਰਾਕ ਗਏ, ਇਰਾਕ ਦਾ ਤੁਸੀਂ ਇੱਕ ਕਿੱਸਾ ਲਿਖਿਆ ਬੱਚੇ ਦਾ ਮਿਊਜ਼ਿਕ ਵਾਲਾ। ਹਾਂ, ਉਹ ਬਗਦਾਦ ਦਾ ਮਿਊਜ਼ਿਕ ਸਕੂਲ ਸੀ। ਹਾਂ, ਮਿਊਜ਼ਿਕ ਸਕੂਲ ਜੀ, ਉਹ ਜ਼ਰਾ ਸੁਣਾਓ। ਉਹ ਤਬਾਹ ਸੀ, ਜ਼ਾਹਿਰ ਹੈ, ਅਮਰੀਕਨ ਫੌਜ ਦਾ ਪੂਰਾ ਕਬਜ਼ਾ ਸੀ ਸ਼ਹਿਰ ਦੇ ਉੱਤੇ, ਤੇ ਹਰ ਜਿਹੜਾ ਇੰਸਟੀਟਿਊਸ਼ਨ ਹੈ ਉਹ ਇਟ ਵਾਜ਼ ਇਨ ਡਿਸਰੇ। ਤੇ ਕਿਸੇ ਨੇ ਕਿਹਾ ਬਗਦਾਦ ਸਕੂਲ ਆਫ ਮਿਊਜ਼ਿਕ, ਉੱਥੇ ਮੈਂ ਗਿਆ ਤੇ ਇੰਸਟਰੂਮੈਂਟ ਪੰਨੇ ਹੋਏ, ਲੁੱਟਮਾਰ ਬਹੁਤ ਹੋਈ ਸੀ ਉਸ ਜ਼ਮਾਨੇ 'ਚ। ਅਪ੍ਰੈਲ ਵਿੱਚ ਸਦਾਮ ਹੁਸੈਨ ਬਰਤਰਫ ਹੋਇਆ ਸੀ, ਤੇ 10 ਦਿਨ ਬਾਅਦ ਮੈਂ ਗਿਆ ਤੇ ਲਾਇਬ੍ਰੇਰੀਆਂ ਲੁੱਟੀਆਂ ਹੋਈਆਂ, ਮਿਊਜ਼ੀਅਮਸ ਲੁੱਟੇ ਹੋਏ, ਉਹ ਸਕੂਲ ਆਫ ਮਿਊਜ਼ਿਕ ਵੀ ਸੀ। ਉੱਥੇ ਵੇਖਿਆ ਕਿ ਇੱਕ ਟੀਚਰ ਜਿਹੜਾ ਹੈ ਉਹ ਕੋਈ ਟੁੱਟਿਆ ਹੋਇਆ ਪਿਆਨੋ ਉਹਦੀ ਮੁਰੰਮਤ ਕਰਨ ਦੀ ਕੋਸ਼ਿਸ਼ ਕਰ ਰਹੇ, ਤੇ ਮੈਂ ਉੱਥੇ ਜਾ ਕੇ ਬਹਿ ਗਿਆ। ਤੇ ਉਹ ਇੱਕ ਬੱਚਾ ਵੀ ਸੀ ਕੋਈ 10-11 ਸਾਲ ਦਾ, ਮੈਂ ਕਿਹਾ ਕੀ ਹੈ, ਇਹ ਤੇ ਟੁੱਟ ਗਿਆ। ਕਹਿੰਦਾ ਯਾਰ ਇਹ ਬੱਚਾ ਬੜਾ ਜ਼ਿੱਦੀ ਹੈ, ਕਹਿ ਰਿਹਾ ਨਹੀਂ ਮੈਂ ਘਰ ਬੈਠਾ ਬੋਰ ਹੋ ਰਿਹਾ ਤੇ ਮੈਂ ਵਜਾਣਾ ਹੈ। ਤੇ ਮੈਂ ਉਹਦੀ ਮੈਂ ਕਿਹਾ ਕੌਣ ਹੈ? ਕਹਿੰਦਾ ਮੇਰਾ ਸ਼ਾਗਿਰਦ ਹੈ। ਖੈਰ ਉਹਨੇ ਕਿਸੇ ਤਰ੍ਹਾਂ ਬੇਸੁਰਾ ਹੀ ਸੀ ਲੇਕਿਨ ਹੈ ਕਿ ਉਹਨੇ ਉਹਦੇ ਵਾਸਤੇ ਬੱਚੇ ਵਾਸਤੇ ਠੀਕ ਕਰ ਦਿੱਤਾ, ਤੇ ਬੱਚੇ ਨੇ ਵਜਾਇਆ ਤੇ ਉਹ ਬੜਾ ਖੁਸ਼ ਹੋ ਗਿਆ ਬੱਚਾ ਨਾ ਕਿ ਚਲੋ ਜੀ ਮੈਂ ਅੱਜ ਇਹ ਕੰਮ ਕਰ ਲਿਆ। ਤੇ ਫਿਰ ਮੈਂ ਉਹਨੂੰ ਰਿਕਾਰਡ ਕੀਤਾ, ਉਹਨੇ ਜੋ ਵੀ ਮਿਊਜ਼ਿਕ ਵਜਾਇਆ। ਤੇ ਫਿਰ ਬੱਚਾ ਜਿਹੜਾ ਉਹ ਚਲਾ ਗਿਆ, ਤੇ ਉਹਨੇ ਕਿਹਾ ਕਿ ਯਾਰ ਇਹ ਗੱਲ ਐਵੇਂ ਕਿ ਇਹ ਜਿਹੜਾ ਨਾ ਬੱਚਾ ਇਹ ਕੋਈ 6-7 ਮਹੀਨੇ ਹੋਰ ਜ਼ਿੰਦਾ ਰਹੇਗਾ। ਉਹਦੀ ਵਜ੍ਹਾ ਹੈ ਕਿ ਇਹਨੂੰ ਬਲੱਡ ਕੈਂਸਰ ਟਰਮੀਨਲ ਸਟੇਜ 'ਤੇ ਹੈ, ਤੇ ਮੈਂ ਕਿਸੇ ਸ਼ਾਇਦ ਤੇ ਇਹਨੂੰ ਨਾ ਨਹੀਂ ਕਰਦਾ। ਤੇ ਲੇਕਿਨ ਇਹਨੂੰ ਵੀ ਇਹ ਗੱਲ ਪਤਾ ਹੈ, ਲੇਕਿਨ ਮੈਂ ਇਹਨੂੰ ਕਹਿੰਦਾ ਕਿ ਤੂੰ ਯਾਰ ਆਰਾਮ ਕਰਿਆ ਕਰ, ਤੂੰ ਥੱਕ ਜਾਂਦਾ ਹੈ ਤੂੰ। ਕਹਿੰਦਾ ਨਹੀਂ ਨਹੀਂ ਨਹੀਂ। ਫਿਰ ਉਹਨੇ ਮੇਰੇ ਨਾਲ ਟਰਾਂਸਲੇਟਰ ਸੀ, ਉਹਨੇ ਟਰਾਂਸਲੇਟ ਕੀਤਾ ਕਿ ਟੀਚਰ ਕਹਿ ਰਿਹਾ ਹੈ ਕਿ ਬੱਚਾ ਕਹਿੰਦਾ है कि जितने भी दिन हैं तो उसमें मैं बाद में तो मुझे आराम ही करना है ना 6-7 महीने के बाद, तो अभी क्यों मैं आराम करूं। ਅੱਛਾ ਬੱਚੇ ਦੀ ਸਪਿਰਿਟ ਐਸੀ ਉਹ ਮੈਂ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਸੀ ਉਸ ਪੂਰੇ ਵਿੱਚ ਕਿ ਮੈਂ ਆਪਣੀ ਕਮੈਂਟਰੀ ਕਮ ਅਜ਼ ਕਮ ਰੱਖੀ, ਬਾਕੀ ਸਾਰੇ ਕੇ ਸਾਰੇ ਉਹ ਜਿਹੜੇ ਨੇ ਉਹ ਇੱਕ ਤਾਸੁਰਾਤੀ ਕਿਸਮ ਦਾ ਪੈਕੇਜ ਸੀ। ਮੈਨੂੰ ਪ੍ਰੋਫੈਸ਼ਨਲ ਸੈਟਿਸਫੈਕਸ਼ਨ ਹੋਈ ਕਿ ਯਾਰ ਕੋਈ ਐਟਲੀਸਟ ਕੁਝ ਹਿਊਮਨ ਐਲੀਮੈਂਟ ਕੈਪਚਰ ਕੀਤਾ ਮੈਂ। ਇਸ ਤਰ੍ਹਾਂ ਦੇ ਬਹੁਤ ਸਾਰੀਆਂ ਚੀਜ਼ਾਂ ਉੱਥੇ। ਅੱਛਾ ਹੁਣ ਐਸੇ ਕਹਾਣੀ ਤੋਂ ਮੈਂ ਆਉਂਦੀ ਹਾਂ 2005 ਦਾ ਜ਼ਲਜ਼ਲਾ, ਜਿਹੜਾ ਇੱਕ ਲੋਕ ਰੋ ਨਹੀਂ ਪਾ ਰਹੇ ਸਨ। ਹਾਂ ਭਾਈ ਦੇਖੋ ਨਾ, ਅਗਰ ਫਰਜ਼ ਕਰੋ ਕਿ ਬਾਲਾਕੋਟ ਸੀ, ਕੋਈ 60-70 ਹਜ਼ਾਰ ਆਬਾਦੀ ਹੈ, ਹਰ ਘਰ ਚੋਂ ਇੱਕ ਜਾਂ ਦੋ ਬੰਦੇ ਮਰ ਗਏ ਨੇ, ਤੇ ਉੱਥੇ ਸਖਤਾ ਹੀ ਹੋ ਸਕਦਾ ਹੈ। ਮਤਲਬ ਉੱਥੇ ਕਿਸੇ ਦੇ ਵੀ ਰੋਣ ਦੀ ਕੀ ਅਹਿਮੀਅਤ ਹੈ, ਕੌਣ ਉਹਦਾ ਰੋਣਾ ਸੁਣੇਗਾ, ਲੇਕਿਨ ਔਰ ਰੋਏਗਾ ਵੀ ਕਿਉਂ। ਰੋਣਾ ਤਾਂ ਇਹ ਹੁੰਦਾ ਨਾ ਕਿ ਆਪਣਾ ਦੁੱਖ ਇੱਕ ਕਿਸੇ ਵੱਖਰੇ ਤਰੀਕੇ ਨਾਲ ਤੁਸੀਂ, ਮੈਂ ਤੁਹਾਨੂੰ ਦੱਸ ਰਿਹਾ ਤੁਹਾਡਾ ਵੀ ਸੇਮ ਦੁੱਖ ਹੈ ਤੇ ਅਸੀਂ ਤੇ ਬਰਾਬਰ ਹੋ ਗਏ ਨਾ। ਤੇ ਉੱਥੇ ਸੋਗ ਦਾ ਐਲੀਮੈਂਟ ਜਿਹੜਾ ਹੈ ਉਹ ਸਖਤਾ ਤੇ ਖਾਮੋਸ਼ੀ ਦੀ ਸ਼ਕਲ ਵਿੱਚ ਉਹ ਟਲ ਗਿਆ ਸੀ। ਉਹ ਮੈਂ ਵੇਖਿਆ। ਫਿਰ ਇੱਕ ਸੀ ਕੜੀ ਦੁਪੱਟਾ ਦਾ, ਮੈਨੂੰ ਯਾਦ ਹੈ ਕਿ ਇੱਕ ਬੱਚਾ ਰਹਿ ਗਿਆ ਸੀ, ਉਹ ਫੈਮਿਲੀ ਸ਼ਾਇਦ ਉਹਦੀ ਪੂਰੀ ਖ਼ਤਮ ਹੋ ਗਈ ਸੀ। ਤੇ ਮੈਂ ਗਿਆ ਔਰ ਬਾਜ਼ ਔਕਾਤ ਬਹੁਤ ਇੰਤਹਾਈ ਸ਼ਰਮਿੰਦਗੀ ਵੀ ਹੁੰਦੀ ਹੈ, ਬੰਦੇ ਨੂੰ ਗੁੱਸਾ ਵੀ ਆਉਂਦਾ ਕਿ ਯਾਰ ਤੁਸੀਂ ਬਹੁਤ ਹੀ ਲੱਗਦਾ ਹੈ ਕਿ ਕਿਸੇ ਜ਼ਲੀਲ ਸ਼ੋਬੇ 'ਚ ਆ ਗਏ ਹੋ। ਹੁਣ ਮੇਰੇ ਕੋਲ ਸਿਵਾਏ ਮਾਈਕ ਦੇ ਟੇਪ ਰਿਕਾਰਡਰ ਦੇ ਹੋਰ ਕੀ ਸੀ, ਮੈਂ ਉਹਨਾਂ ਦੀ ਆਵਾਜ਼ ਹੀ ਪਹੁੰਚਾ ਸਕਦਾ ਸੀ। ਤੇ ਉਹ ਮੈਨੂੰ ਕਹਿੰਦਾ ਕਿ मैं क्या मुझसे बात करो, तुम कहाँ है तुम्हारी फैमिली वैमिली। कहने लगा नहीं मुझे ना सर्दी लग रही है, कंबल चाहिए।
मैंने कहा कि अच्छा कंबल चाहिए, मैं आपको ला के दूँगा। कहने लगे नहीं, आपसे पहले भी ऐसे लोग आए थे, वो कहते थे ला के दूँगा, फिर वो नहीं लेके आए, पहले मुझे कंबल चाहिए। खैर मैं वहाँ कोई एमिरेट्स का कैंप लगा हुआ था, वहाँ गया और उनसे कहा कि यार वो कहने लगे हम कलेक्टिवली एड तकसीम करते हैं, इंडिविजुअली किसी को नहीं देते। मैंने कहा यार ये वाला केस है, अब अगर तुम्हारी समझ में आ रहा है तो दे दो, वरना ठीक है। उसने एक कंबल जो है मुझे दे दिया। फिर मैं वहाँ आया तो बच्चा वहीं खड़ा हुआ था, इसलिए कि उसका तो घर ही नहीं था, तो वो जाता कहाँ, वही वहीं खड़ा रहना था उसे। तो फिर मैंने उसको कंबल दिया, फिर बिठाया, मेरे पास पानी था बोतल में, मैंने उसे पिलाया। मैंने कहा अब बताओ। फिर उसने थोड़ा सा खुलना शुरू किया। अच्छा, उसमें होता ये कि जैसे ट्रेजेडी ये होती है, जो कि अब गज़ा के बच्चों में भी है, कि अब वो तो नहीं समझ सकते कि उनके ऊपर क्या क़यामत गुजर गई, तो उनकी स्पीच चली जाती है। बड़ा तो फिर भी अपने आप को रैशनलाइज कर लेता है कि यार ये हुआ तो ये हो गया, बच्चा तो प्रोसेस नहीं कर सकता। तो वो जो बच्चा था गड़ी दुपट्टा में मुझे मिला, वो उसको बड़ा सवेयर नॉर्मल बच्चा, मुझे पता था कि उसकी स्पीच आम दिनों में बहाल थी, लेकिन वो बहुत ही खुद पे को ज़ोर लगा लगा के मुझे बोल रहा था। तो मैंने भी उसको बहुत ज़्यादा फिर 2-3 मिनट के बाद मैंने कहा अच्छा मैं ठीक है, मैं तुम्हारी बात समझ गया हूँ। तो मुझे ऐसा लगा कि वो शायद उसका इंडिविजुअल एक्सपीरियंस था। अब मैंने आर्टिकल पढ़ा गज़ा के बारे में कि वहाँ तो जो बच्चे हैं 3-4 साल की उम्र से लेके 12 साल तक की उम्र के 50% 60% जो हैं वो स्पीच उनकी जा चुकी है। इसलिए कि बोलने का कोई मतलब ही नहीं है। लफ्ज़ जहाँ अपने मानी खो दें, जहाँ चीख अपने मानी खो दे, तो वहाँ जो एक प्रोटेक्टिव शील्ड है वो आपको अपने उसमें ले लेती है घेरे में। तो फिर तुसी नेचर ही ਤੁਹਾਨੂੰ ਸਿਕਿਉਰ ਕਰਦੀ ਹੈ, ਤੁਸੀਂ ਖੁਦ ਨਹੀਂ ਸੋਚਦੇ ਕਿ ਕੀ ਕਰ ਰਹੇ ਹੋ ਕੀ ਨਹੀਂ ਕਰ ਰਹੇ ਹੋ। ਤੇ ਇਸ ਤਰ੍ਹਾਂ ਦੀਆਂ ਬਹੁਤ ਚੀਜ਼ਾਂ ਹੋਈਆਂ ਨੇ। ਲੇਕਿਨ ਫਿਰ ਉਹੀ ਹੁੰਦਾ ਹੈ ਕਿ ਯਾਰ ਪ੍ਰੋਫੈਸ਼ਨ ਹੁਣ ਚੁਣ ਲਿਆ ਤੇ ਚੁਣ ਲਿਆ, ਹੁਣ ਅਗਰ ਕਸਾਈ ਨੂੰ ਬੱਕਰੇ ਦੇ ਨਾਲ ਪਿਆਰ ਹੋ ਜਾਏ ਤੇ ਫਿਰ ਇਹ ਚੰਗੀ ਗੱਲ ਤੇ ਨਹੀਂ ਹੈਗੀ, ਤੇ ਉਹ ਕਰਨਾ ਪੈਂਦਾ ਹੈ। ਤੁਸੀਂ ਗੁਫ਼ਤਗੂ ਕਰਦੇ ਹਾਂ ਇੰਨਾ ਉਹਦੇ ਵਿੱਚ ਸੋ ਕਿ ਜ਼ੁਬਾਨ ਦਾ ਸ਼ਿਫਟ ਪੂਰਾ ਤੁਸੀਂ ਕਿੱਸਾ ਜਿਹੜਾ ਨਾ ਹਾਂ ਉਰਦੂ ਚ ਫਿਰ ਮੈਨੂੰ ਅਚਾਨਕ ਯਾਦ ਆਇਆ ਕਿ ਨਹੀਂ ਯਾਰ, ਤੁਹਾਨੂੰ ਯਾਦ ਆ ਗਿਆ। ਚਲੋ ਮੈਂ ਤੁਹਾਨੂੰ ਟ੍ਰਾਂਸਲੇਟ ਕਰ ਦਿੰਦਾ। ਅੱਛਾ, ਲੇਕਿਨ ਮਤਲਬ ਇਹ ਸਾਰੀ ਗੁਫ਼ਤਗੂ ਮੈਂ ਜਿਹੜੀ ਇਹਦੀ ਅਸਲ 'ਚ ਤਮਹੀਦ ਸੀ। ਆਹੋ, ਮੈਂ ਪੁੱਛਣਾ ਇਹ ਚਾਹ ਰਹੀ ਹਾਂ ਕਿ ਇਹ ਸਾਰਾ ਕੁਝ ਇੱਕ ਜਰਨਲਿਸਟ ਜਿਹੜਾ ਹੈ ਉਹ ਰਿਪੋਰਟ ਤਾਂ ਨਹੀਂ ਹੁੰਦਾ, ਕੋਈ ਵੀ ਨਹੀਂ ਹੁੰਦਾ, ਕੋਈ ਵੀ ਨਹੀਂ ਹੁੰਦਾ। ਮਤਲਬ ਉਹ ਆਪਣੇ ਅੰਦਰ ਕਿੰਨਾ ਟੁੱਟਦਾ ਹੈ। मेरा ख्याल है सिर्फ जर्नलिस्ट ही क्यों, ਇਹ ਜਿਹੜੇ ਡਾਕਟਰਸ ਨੇ ਟਰਾਮਾ ਸੈਂਟਰ ਵਿੱਚ ਜਾਂ ਐਮਰਜੈਂਸੀ ਵਿੱਚ ਨੇ, ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇਹਨੇ ਨਹੀਂ ਬਚਣਾ, ਲੇਕਿਨ ਉਹ ਕੋਸ਼ਿਸ਼ ਕਰਦੇ ਨੇ। ਉਹਨਾਂ ਨੂੰ ਪਤਾ ਹੈ ਬਿਲਕੁਲ ਨਹੀਂ ਬਚੇਗਾ, ਲੇਕਿਨ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਦਿਲਾਸੇ ਦਿੰਦੇ ਰਹਿੰਦੇ ਨੇ, ਖੁਦ ਉਹਨੂੰ ਮਰੀਜ਼ ਨੂੰ ਵੀ ਦਿਲਾਸਾ ਦਿੰਦੇ ਰਹਿੰਦੇ ਨੇ ਕਿ ਯਾਰ ਕੋਈ ਗੱਲ ਨਹੀਂ, ਤੂੰ ਠੀਕ ਹੋ ਜਾਏਗਾ, ਹਾਲਾਂਕਿ ਉਹਨੇ ਠੀਕ ਨਹੀਂ ਹੋਣਾ ਹੁੰਦਾ। ਤੇ ਸਾਡੇ ਵੀ ਟਰਾਮਾਸ ਜਿਹੜੇ ਨੇ ਉਹ ਇਸੇ ਤਰ੍ਹਾਂ ਦੇ ਹੁੰਦੇ ਨੇ, ਇਸ ਵਾਸਤੇ ਕਿ ਹਿਊਮਨ ਟ੍ਰੈਜੇਡੀ ਵੀ ਇਹ, ਅਸੀਂ ਵੀ ਇਨਸਾਨ ਹਾਂ, ਲੇਕਿਨ ਉਹਨੂੰ ਖਬਰ ਦੇ ਰॉ ਮਟੀਰੀਅਲ ਦੇ ਤੌਰ 'ਤੇ ਵੀ ਲੈ ਕੇ ਤੇ ਉਹਦੀ ਕੋਈ ਪ੍ਰੋਡਕਟ ਬਣਾਉਣੀ ਹੈ ਤੇ ਦੂਜੇ ਤੱਕ ਪਹੁੰਚਾਉਣੀ ਹੈ। ਹਾਂ, ਇਹ ਜ਼ਰੂਰ ਹੁੰਦਾ ਹੈ ਕਿ ਐਸੀ ਸਿਚੁਏਸ਼ਨਸ ਆ ਜਾਂਦੀਆਂ ਨੇ ਜਿਹੜੀਆਂ ਮੈਂ ਤੁਹਾਨੂੰ ਮਿਸਾਲਾਂ ਦਿੱਤੀਆਂ ਕਿ ਫਿਰ ਹਰ ਸ਼ੈ ਖੋਖਲੀ ਲੱਗਣ ਲੱਗ ਪੈਂਦੀ ਹੈ ਕਿ ਯਾਰ ਅਸੀਂ ਕਰ ਕੀ ਰਹੇ ਹਾਂ, ਮਤਲਬ ਕੀ ਹੈ ਇਸ ਗੱਲ ਦਾ। ਉਹ ਫਿਰ ਇੱਕ ਆਉਂਦਾ ਹੈ ਦੌਰ, ਜ਼ਾਹਿਰ ਹੈ ਇੱਕ ਰॉ ਆਉਂਦੀ ਹੈ, ਉਹਦੇ 'ਚ ਮੈਂ ਬਹਿ ਜਾਂਦਾ ਸੀ ਯਾਨੀ ਕੰਮ ਛੱਡ ਕੇ ਵੀ ਬਹਿ ਜਾਂਦਾ ਸੀ। ਮਸਲਨ ਉੱਥੋਂ ਸਾਊਥ ਲਬਨਾਨ ਤੋਂ ਯਾਦ ਆਇਆ, ਬਿੰਤੇ ਜੁਬੇਲ ਇੱਕ ਜਗ੍ਹਾ ਸੀ, ਉੱਥੇ ਜਾ ਕੇ 2006 'ਚ ਉੱਥੇ ਬੰਬਾਰੀ ਹੋਈ ਸੀ ਖਾਸੀ, ਉੱਥੇ ਗਿਆ ਸੀ।
ਹੁਣ ਖਬਰ ਆਈ ਕਿ ਇਸ ਦਫਾ ਉਹਨਾਂ ਨੇ ਬਿਲਕੁਲ ਉਹਨੂੰ ਫਨਾਹ ਹੀ ਕਰ ਦਿੱਤਾ ਹੈ, ਯਾਨੀ ਪੱਧਰ ਜ਼ਮੀਨ ਕਰ ਦਿੱਤੀ ਹੈ। ਤੇ ਫਿਰ ਉਹ ਗਲਿੰਪਸਿਸ ਆਉਂਦੇ ਨੇ। ਅੱਛਾ, ਲੇਕਿਨ ਇੱਕ ਅਜੀਬ ਗੱਲ ਹੈ ਕਿ ਇੰਨੇ ਚੀਜ਼ਾਂ ਵੇਖਣ ਦੇ ਬਾਵਜੂਦ ਬਾਜ਼ ਔਕਾਤ ਇਹ ਹੁੰਦਾ ਨਾ ਕਿ ਤੁਸੀਂ ਰਾਤ ਨੂੰ ਸੁੱਤੇ ਹੋਏ ਹੋ ਤੇ ਅਚਾਨਕ ਤੁਸੀਂ ਹੜਬੜਾ ਕੇ ਉੱਠ ਕੇ ਬਹਿ ਗਏ ਕਿ ਕੋਈ ਸ਼ੈ ਯਾਦ ਆ ਗਈ ਹੈ, ਡੋਮੀਨੇਟ ਕਰ ਗਏ। ਔਰ ਨਹੀਂ ਹੋਇਆ ਮੇਰੇ ਨਾਲ ਕਦੀ। ਐਕਚੁਅਲੀ ਜਿਹੜਾ ਹੜਬੜਾ ਕੇ ਉੱਠਣਾ ਹੁੰਦਾ ਨਾ, ਉਹ ਆਪਣੇ ਅੰਦਰ ਦਾ ਗਿਲਟ ਹੁੰਦਾ ਹੈ। ਹਾਂ ਉਹ ਨਹੀਂ ਹੈਗਾ। ਹਾਂ ਨਹੀਂ, ਤੇ ਚੀਜ਼ਾਂ ਨੂੰ ਮੈਂ ਉਸੇ ਤਰ੍ਹਾਂ ਫਿਰ ਲੈਂਦਾ। ਹਾਂ, ਇਹ ਇੱਕ ਸਿਚੁਏਸ਼ਨਲ ਹੋਵੇ। ਅੱਛਾ, ਮਤਲਬ ਬੀਇੰਗ ਅ ਫਰੈਂਡ ਆਫ ਯੋਰਸ, ਜਾਂ ਮੈਂ ਜਿੰਨਾ ਤੁਹਾਨੂੰ ਜਾਣਦੀ ਹਾਂ, ਮਤਲਬ ਜਦੋਂ ਇਹ ਗਜ਼ਾ ਵਾਲਾ ਸ਼ੁਰੂ ਹੋਇਆ ਅੱਜ ਤੋਂ 2.5 ਸਾਲ ਪਹਿਲੇ, ਤੇ ਆਈ ਨੋਟਿਸਡ ਇਨ ਯੂ ਕਿ ਬਹੁਤ ਸਾਰੀਆਂ ਐਕਸਪ੍ਰੈਸ਼ਨਸ ਜਾਂ ਇੱਕ ਅਜੀਬ ਜਿਹਾ ਆਪਣੇ ਅੰਦਰ ਇੱਕ ਬੇਚੈਨੀ ਆ ਗਈ ਹੈ, ਇੱਕ ਤਕਲੀਫ ਆ ਗਈ ਹੈ। ਔਰ ਮਤਲਬ ਫੇਸਬੁੱਕ ਸਕਰੋਲਿੰਗ ਤੇ ਵੀ ਗਜ਼ਾ ਹੀ ਚੱਲ ਰਿਹਾ ਹੈ, ਔਰ ਬਾਰ-ਬਾਰ ਖਬਰਾਂ ਵੀ ਗਜ਼ਾ ਦੀਆਂ ਚੱਲ ਰਹੀਆਂ ਹੈ। ਮਤਲਬ ਯੂ ਆਰ ਟੋਟਲੀ ਇਨਵੈਸਟਿਡ ਇਨ ਗਜ਼ਾ। ਠੀਕ ਹੈ। ਈਰਾਨ ਤੇ ਇਜ਼ਰਾਈਲ ਦੀ ਜਿਹੜੀ ਵਾਰ ਸਟਾਰਟ ਹੋਈ, ਤੇ ਉਹਦੇ ਵਿੱਚ ਵੀ ਇਸੇ ਤਰ੍ਹਾਂ ਹੀ ਸੀ। ਜਿਹੜਾ ਤੁਸੀਂ ਕਿਹਾ ਕਿ ਨੀਂਦ ਵਿੱਚ ਕਦੀ ਹੜਬੜਾ ਕੇ ਨਹੀਂ ਉੱਠਦਾ, ਲੇਕਿਨ ਇੱਦਾਂ ਤੇ ਹੁੰਦਾ ਹੈ ਕਿ ਨੀਂਦ ਵਿੱਚ ਉੱਠ ਕੇ ਤੁਸੀਂ ਸਕਰੋਲ ਕਰ ਰਹੇ ਹੋ ਕਿ ਕੁਝ ਹੋ ਤੇ ਨਹੀਂ ਗਿਆ। ਹਾਂ, ਇਹ ਤਾਂ ਹੁੰਦਾ ਜਦੋਂ ਅੱਖ ਖੁੱਲਦੀ ਹੈ ਤੇ ਬੰਦਾ ਸਕਰੋਲ ਕਰਦਾ ਫੌਰਨ। ਕਿ ਮਸਲਨ ਟਰੰਪ ਸਾਹਿਬ ਨੇ ਜਿਹੜਾ ਕਿਹਾ ਹੈ ਕਿ ਮੈਂ ਸਿਵਲਾਈਜੇਸ਼ਨ ਨੂੰ ਵਾਈਪ ਆਊਟ ਕਰ ਦਿਆਂਗਾ, ਤੇ ਹੁਣ ਤੱਕ ਹੋਈ ਤੇ ਨਹੀਂ। ਯੈਸ। ਔਰ ਈਵਨ ਉਸ ਰਾਤ ਨੂੰ ਮੈਨੂੰ ਯਾਦ ਹੈ ਕਿ ਮੈਨੂੰ ਬਹੁਤ ਨੀਂਦ ਆ ਰਹੀ ਸੀ, ਲੇਕਿਨ ਮੈਂ ਫਿਰ ਵੀ ਤੁਹਾਨੂੰ ਮੈਸੇਜ ਕੀਤਾ ਹੈ ਕਿ ਇਫ ਸਮਥਿੰਗ ਹੈਪਨ ਡੂ ਲੈਟ ਮੀ ਨੋ। ਹਾਲਾਂਕਿ ਵਰਦਾ ਸ਼ਹਿਜ਼ਾਦੀ ਨੂੰ ਇੰਨੀਆਂ ਜੰਗਾਂ ਹੋਈਆਂ, ਕੀ ਫਰਕ ਪਿਆ ਜੇ ਪਤਾ ਵੀ ਲੱਗਾ ਲੇਕਿਨ ਮਤਲਬ ਐਜ਼ ਅ ਹਿਊਮਨ ਵੀ ਆਰ ਕੰਸਰਨਡ ਨਾ। ਨਹੀਂ, ਸਹੀ ਹੈ। ਹਾਂ। ਨਹੀਂ, ਮੈਨੂੰ ਬੜੀ ਖੁਸ਼ੀ ਹੋਈ ਕਿ ਤੁਹਾਨੂੰ ਵੀ ਇਨਸਾਨਾਂ ਨਾਲ ਪਿਆਰ ਹੈ। ਨਹੀਂ ਭਾਈ, ਆਪਕੋ ਤੁਹਾਨੂੰ ਠੀਕ ਨਹੀਂ ਲੱਗਿਆ, ਕਸਾਈ ਆਪਣੇ ਬੱਕਰੇ ਨਾਲ ਕਦੀ ਪਿਆਰ ਨਹੀਂ ਕਰਦਾ। ਇਹ ਇੱਥੇ ਮੌਕਾ ਨਹੀਂ ਸੀ, ਲੇਕਿਨ ਚਲੋ ਆਈ ਕੈਨ ਐਪਰੀਸ਼ੀਏਟ। ਨਹੀਂ, ਮੈਂ ਉਹਨੂੰ ਸਾਈਕਲ ਕੰਪਲੀਟ ਕੀਤਾ। ਖੈਰ, ਤੇ ਮਤਲਬ ਇਹੋ ਹੀ ਮੈਂ ਸਮਝਣਾ ਚਾਹ ਰਹੀ ਸੀ ਕਿ ਇੱਕ ਬੰਦਾ ਜਿਹੜਾ ਬਾਹਰ ਇੱਕ ਬਹੁਤ ਇੱਕ ਸਖਤ ਕਿਸਮ ਦਾ ਫੇਸ ਲੈ ਕੇ ਫਿਰ ਰਿਹਾ ਹੁੰਦਾ ਹੈ, ਲੋਕਾਂ ਨੂੰ ਲੱਗਦਾ ਕਿ ਸ਼ਾਇਦ ਇਹ ਤੇ ਕਦੀ ਰੋਇਆ ਵੀ ਨਹੀਂ ਹੋਏਗਾ, ਔਰ ਪੱਥਰ ਉਹਦੀਆਂ ਅੱਖਾਂ ਨੇ ਜਿਨ੍ਹਾਂ 'ਚ ਐਕਸਪ੍ਰੈਸ਼ਨ ਕਦੀ ਦਿਸਦਾ ਹੀ ਨਹੀਂ, ਔਰ ਕਦੀ ਜੇ ਹਲਕਾ ਜਿਹਾ ਹੱਸ ਪਏ ਤੇ ਲੋਕ ਉਹਨੂੰ ਸਮਝਦੇ ਨੇ ਕਿ ਯਾਰ ਬਹੁਤ ਵੱਡਾ ਮੋਮੈਂਟ ਹੈ, ਤਬਰਕ ਵੰਡਦੇ ਨੇ। ਹਾਂ, ਮਤਲਬ ਉਹ ਬੰਦਾ ਇਨਸਾਈਡ ਕੈਸਾ ਹੈ? ਇਨਸਾਈਡ ਜਿਸ ਤਰ੍ਹਾਂ ਤਰਬੂਜ਼ ਹੁੰਦਾ ਹੈ ਭਾਈ, ਬਾਹਰੋਂ ਸਖਤ ਤੇ ਅੰਦਰੋਂ ਨਰਮ। ਯੈਸ। ਹਰ ਬੰਦਾ ਤਰਬੂਜ਼ ਹੀ ਹੁੰਦਾ, ਹਰ ਬੰਦਾ ਇਦਾਂ ਹੁੰਦਾ। ਹਾਂ, ਤੇ ਅਸਲ ਵਿੱਚ ਤੁਹਾਡਾ ਥ੍ਰੈਸ਼ਹੋਲਡ ਕੀ ਹੈ, ਤੁਹਾਡੀ ਕੈਮਿਸਟਰੀ ਕੀ ਹੈ, ਉਹ ਸਾਰਾ ਹੁੰਦਾ ਹੈ। ਗਮ ਸੇ ਪੱਥਰ ਹੋ ਗਿਆ ਲੇਕਿਨ ਕभी ਰੋਇਆ ਨਹੀਂ। ਇਹ ਕਿਹਦਾ ਮਿਸਰਾ ਹੈ? ਨਾਸਿਰ ਕਾਜ਼ਮੀ ਟੈਪ ਲੱਗ ਰਿਹਾ ਹੈ। ਟੈਪ ਇਜ਼ ਗੁੱਡ। ਲੇਕਿਨ ਬਾਹਰ ਇਹ ਹੁੰਦਾ ਹੈ ਨਾ, ਗਮ ਸੇ ਪੱਥਰ। ਠੀਕ ਹੈ, ਜਿਹਦਾ ਵੀ ਹੈ। ਹਾਂ, ਤੇ ਅੱਛਾ ਠੀਕ ਹੈ, ਇਹ ਹੋ ਗਿਆ। ਕਦੀ ਕਦੀ ਤੁਸੀਂ ਆਪਣੇ ਆਪ ਨੂੰ ਕਹਿੰਦੇ ਹੋ ਕਿ ਮੈਂ ਇੱਕ ਐਸਾ ਰਾਈਟਰ ਹਾਂ ਜਿਹੜਾ ਰਾਈਟਰ ਨਹੀਂ ਬਣ ਸਕਿਆ, ਮਤਲਬ ਫਿਕਸ਼ਨ ਵੱਲ ਨਹੀਂ ਜਾ ਸਕਿਆ, ਫਿਕਸ਼ਨ ਦਾ ਇੱਕ ਨਾਕਾਮ ਰਾਈਟਰ ਜਰਨਲਿਸਟ ਬਣ ਗਿਆ ਜਾਂ ਕਾਲਮ ਰਾਈਟਰ ਬਣ ਗਿਆ। ਹਾਂ, ਠੀਕ ਹੈ। ਜਿਹੜੀ ਤੁਹਾਡੀ ਲਿਖਤ ਹੈ, ਇੱਕ ਬੜੇ ਵੱਡੇ ਅਦੀਬ ਦਾ ਮਿਸਕੈਰੇਜ ਹੋ ਗਿਆ ਤੇ ਉਹ ਜਰਨਲਿਸਟ ਹੋ ਗਿਆ। ਤਖਲੀਕੀ ਮਿਸਕੈਰੇਜ ਹੋ ਗਿਆ। ਅੱਛਾ, ਲੇਕਿਨ ਤੁਹਾਡਾ ਜਿਹੜਾ ਕਾਲਮ ਹੈ, ਇਟਸ ਨਾਟ ਜਸਟ ਕਾਲਮ, ਮਤਲਬ ਉਹ ਇੱਕ ਵਿਸ਼ਕਾਰ ਦੀ ਸ਼ੈ ਵੇ। ਹਾਂ, ਪਤਾ ਨਹੀਂ ਕੀ ਜੌਨਰਾ ਹੈ। ਉਹਦਾ ਰॉ ਮਟੀਰੀਅਲ ਕਿੱਥੋਂ ਇਕੱਠਾ ਹੁੰਦਾ, ਅਗਰ ਮੈਂ ਪੁੱਛਾਂ ਤੇ? ਯਾਰ, ਉਹਦਾ ਰॉ ਮਟੀਰੀਅਲ ਜਿਹੜਾ ਨਾ ਪੜ੍ਹਨ ਨਾਲ ਇਕੱਠਾ ਨਹੀਂ ਹੁੰਦਾ। ਉਹ ਮਲਗੋਬਾ ਹੈ ਅਸਲ ਵਿੱਚ, ਇੱਕ ਖਿਚੜੀ ਹੈ। ਜਿਹੜਾ ਬਚਪਨ 'ਚ ਮੈਂ ਹਿਸਟਰੀ ਵਗੈਰਾ ਪੜ੍ਹ ਲਈ ਹੋਏਗੀ, ਜੋਗਰਾਫੀਆ ਪੜ੍ਹ ਲਿਆ ਹੋਏਗਾ, ਬੇਸ ਬਣ ਗਈ ਹੋਏਗੀ, ਫਿਰ ਲਿਟਰੇਚਰ ਨਾਲ ਦਿਲਚਸਪੀ ਹੋ ਗਈ ਹੋਣੀ, ਫਿਰ ਵੰਨ ਸਵੰਨੇ ਕਿਸਮ ਦੇ ਬੰਦੇ ਟਕਰਾ ਗਏ, ਕੋਈ ਬਹੁਤ ਹੀ ਮੈਂਟਲ ਟੈਪ, ਕੋਈ ਕਿਸੇ ਮਤਲਬ ਦੁਨੀਆ 'ਤੇ ਚਿੜੀਆ ਖਾ ਰਹੇ ਨਾ ਬੇਸਿਕਲੀ। ਅਤੇ ਇਹ ਸਾਰਾ ਕੁਛ ਰਲ ਰਲਾ ਕੇ ਇੱਕ
ਅੱਛਾ ਇਹ ਸਾਰੇ ਜਿਹੜੇ ਨੇ ਨੌਲੇਜ ਦੇ ਚੈਨਲਸ ਨੇ ਜਿਹੜੇ ਮੁਸਲਸਲ ਮੇਰੀ ਕਿਤਾਬ ਤੇ ਪੜਨ ਨਾਲ ਤੇ ਨਹੀਂ ਆਉਂਦਾ। ਬੇਸ਼ੁਮਾਰ ਨੌਲੇਜ ਦੇ ਚੈਨਲਸ ਨੇ ਜਿਹੜੇ ਤੁਹਾਨੂੰ ਰੋਜ਼ਾਨਾ ਇਨਰਿਚ ਕਰ ਰਹੇ ਹੁੰਦੇ ਨੇ ਤੇ ਤੁਹਾਨੂੰ ਪਤਾ ਵੀ ਨਹੀਂ ਹੁੰਦਾ ਕਿ ਤੁਸੀਂ ਇਨਰਿਚ ਹੋ ਰਹੇ ਹੋ। ਉਹ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਨੇ ਤੇ ਇੰਟਰਨੈਟ ਨਾਲ ਇਹ ਸਹੂਲਤ ਹੋ ਗਈ ਹੈ ਕਿ ਇੱਕ ਵੇਗ ਜਿਹਾ ਤੇ ਖਾਕਾ ਹੁੰਦਾ ਹੈ ਕਿ ਯਾਰ ਇਹ ਜਿਹੜਾ ਵਾਕਿਆ ਹੋਇਆ ਇਸ ਤਰ੍ਹਾਂ ਦਾ ਨਾ 100 ਸਾਲ ਪਹਿਲੇ ਵੀ ਇਸ ਤਰ੍ਹਾਂ ਦਾ ਕੋਈ ਵਾਕਿਆ ਹੋਇਆ ਸੀ ਤੇ ਇੰਟਰਨੈਟ ਤੋਂ ਮੈਂ ਵੈਰੀਫਾਈ ਕਰ ਲਿਆ ਕਿ ਯਾਰ ਉਹਦੇ ਵਿੱਚ ਕੀ ਸੀ, ਫੈਕਟਸ ਇਹਦੇ ਵਿੱਚ ਕੀ ਨੇ। ਤੇ ਬੇਸ਼ੁਮਾਰ ਸੋਰਸਿਸ ਨੇ ਰॉ ਮਟੀਰੀਅਲ ਇਕੱਠੇ ਕਰਨ ਤੇ ਫਿਰ ਉਹਨੂੰ ਇੱਕ ਗੁੰਦਣਾ, ਫਿਰ ਆਪਣੀ ਤਬੀਅਤ ਦੇ ਹਿਸਾਬ ਨਾਲ ਉਹਨੂੰ ਵੇਖਣਾ। ਮਤਲਬ ਇਹਨੂੰ ਅਲੱਗ-ਅਲੱਗ ਕਰਕੇ ਮੈਂ ਨਹੀਂ ਦੱਸ ਸਕਦਾ ਕਿ ਕੀ ਸ਼ੈ ਜਿਹੜੀ ਹੈ ਉਹ ਟ੍ਰਿਗਰ ਕਰਦੀ ਹੈ, ਕਿਹੜੀ ਨਹੀਂ ਕਰਦੀ। ਉਹ ਸਾਰਾ ਕੁਝ ਹੀ ਹੁੰਦਾ ਉਹਦੇ ਵਿੱਚ। ਅੱਛਾ, ਜਿਹੜੀ ਤੁਸੀਂ ਗੱਲ ਕਹਿ ਰਹੇ ਸੋ ਨਾ ਕਿ ਉਹ ਮਤਲਬ ਲੋਕਾਂ ਨਾਲ ਬਹਿਣਾ ਭਾਂਤ ਕੇ, ਹਾਂ ਉਹ ਥੜੇ ਦੀ ਜਿਹੜੀ ਐਜੂਕੇਸ਼ਨ ਹੈ ਇਹ ਤੁਹਾਡੇ ਖਮੀਰ ਵਿੱਚ ਰॉ ਮਟੀਰੀਅਲ ਦੇ ਤੌਰ ਤੇ ਹੋਣਾ ਬਹੁਤ ਜ਼ਰੂਰੀ ਹੈ। ਥੜਾ ਬਹੁਤ ਜ਼ਰੂਰੀ ਹੈ, ਬਹੁਤ ਬਹੁਤ ਜ਼ਰੂਰੀ ਹੈ। ਥੜੇ ਤੋਂ ਨਾਲ ਨਾਲ ਇੱਕ ਹੋਰ ਸ਼ੈ ਵੀ ਜ਼ਰੂਰੀ ਹੈ, ਤੁਸੀਂ ਬੋਲੋ ਘੱਟ, ਸੁਣੋ ਜ਼ਿਆਦਾ। ਅੱਛਾ, ਇਹਦੇ ਨਾਲ ਜਿਹੜੀ ਐਜੂਕੇਸ਼ਨ ਹੁੰਦੀ ਹੈ ਨਾ ਉਹ ਆਬਜ਼ਰਵ ਕਰੋ ਤੇ ਸਿਰਫ ਸੁਣੋ। ਤੇ ਸਾਡੇ ਜਿਹੜੇ ਪੀਰੇ ਮੁਗਾਂ ਨੇ ਮੰਟੋ ਸਾਹਿਬ ਉਹ ਇਹੀ ਕਰਦੇ ਸਨ। ਇਹ ਤੁਹਾਨੂੰ ਕਿਹਨੇ ਸਿਖਾਇਆ ਹੈ? ਉਹ ਥੱਲੇ ਕੈਫੇ 'ਚ ਜਾ ਕੇ ਬਹਿ ਜਾਂਦੇ ਸਨ ਤੇ ਸਿਰਫ ਸੁਣਦੇ ਸਨ ਲੋਕਾਂ ਦੀਆਂ ਗੱਲਾਂ, ਉਹਨਾਂ ਵਿੱਚੋਂ ਉਹਨਾਂ ਨੂੰ ਆਈਡੀਆਜ਼ ਲੱਭਦੇ ਸਨ। ਤੇ ਇਹ ਮੈਂ ਵੀ ਇਹ ਫਾਰਮੂਲਾ ਪ੍ਰੈਕਟਿਸ ਕਰਦਾ ਕਦੀ ਕਦੀ। ਜਦੋਂ ਬਿਲਕੁਲ ਤੁਹਾਡਾ ਜ਼ਿਹਨ ਥੱਕ ਜਾਂਦਾ ਜਾਂ ਬਾਂਝ ਹੋ ਜਾਂਦਾ ਹੈ, ਤੁਸੀਂ ਬਸ ਬਾਜ਼ਾਰ 'ਚ ਜਾ ਕੇ ਬਹਿ ਜਾਓ, ਲੋਕਾਂ ਨੂੰ ਵੇਖੋ, ਉਹਨਾਂ ਮੁਖਤਲਿਫ ਆਵਾਜ਼ਾਂ ਸੁਣੋਗੇ, ਅਚਾਨਕ ਆਈਡੀਆਜ਼ ਆਉਣੇ ਸ਼ੁਰੂ ਹੋ ਜਾਣਗੇ। ਅਸੀਂ ਲੋਕ ਨਾ ਬੋਲਣ ਦੇ ਸ਼ੌਕੀਨ ਆ, ਸੁਣਨ ਦੇ ਨਹੀਂ ਹੈਗੇ। ਸੁਣਨਾ ਨਹੀਂ ਆਉਂਦਾ ਮੈਨੂੰ ਨਾ। ਇੱਕ ਸਵਾਲ ਨਹੀਂ ਕਰਨਾ ਆਉਂਦਾ, ਇੱਕ ਸੁਣਨਾ ਨਹੀਂ ਆਉਂਦਾ। ਜਵਾਬ ਦੇਣੇ ਬਹੁਤ ਆਉਂਦੇ ਨੇ। ਅੱਛਾ, ਮੈਨੂੰ ਇੱਕ ਬੱਚਾ ਮਿਲਿਆ ਜਦੋਂ ਮੈਂ ਬਲੈਕ ਹੋਲ ਵਿੱਚ ਹੁੰਦੀ ਸੀ ਨਾ, ਤੇ ਉਹ ਬੱਚਿਆਂ ਦੇ ਸਟੋਰੀ ਟੈਲਿੰਗ ਦੇ ਸੈਸ਼ਨਸ ਕਰੀਦੇ ਸਨ। ਤੇ ਉਹ ਇੱਕ ਮੈਂ ਸਾਰਿਆਂ ਨੂੰ ਪੁੱਛ ਰਹੀ ਹਾਂ ਕਿ ਤੁਹਾਡੀ ਕੀ ਹੌਬੀਜ਼ ਨੇ, ਵਟ ਯੂ ਕੈਨ ਡੂ ਦੀ ਬੈਸਟ, ਜਿਹੜਾ ਕੋਈ ਦੂਜਾ ਨਹੀਂ ਕਰ ਸਕਦਾ ਹੈ। ਤੇ ਉਹ ਨਾ ਇੱਕ ਬੱਚੇ ਦੀ ਜਦੋਂ ਵਾਰੀ ਆਈ ਨਾ, ਕਹਿੰਦਾ ਆਈ ਕੈਨ ਲਿਸਨ। ਮਤਲਬ ਛੋਟਾ ਜਿਹਾ ਬੱਚਾ, ਲਾਈਕ ਮੇਬੀ 5 years। ਮੈਂ ਇੰਝ ਉਹਦੇ ਵੱਲ ਵੇਖਿਆ, ਮੈਂ ਕੀ ਆਖਿਆ ਹੀ ਕਿ ਆਈ ਕੈਨ ਲਿਸਨ। ਹਾਂ, ਸੁਣਨਾ ਤੇ ਬਹੁਤ ਵੱਡੀ ਅਯਾਸ਼ੀ ਹੈ। ਅਯਾਸ਼ੀ ਔਰ ਈਵਨ ਮਤਲਬ ਮੈਨੂੰ ਲੱਗਦਾ ਹੈ ਕਿ ਇਹਦੀ ਬਾਕਾਇਦਾ ਵਰਕਸ਼ਾਪਸ ਹੋਣੀਆਂ ਚਾਹੀਦੀਆਂ ਨੇ। ਹਾਂ ਬਿਲਕੁਲ, ਹਾਊ ਟੂ ਲਿਸਨ। ਹਾਂ ਮਤਲਬ ਮੈਂ ਤੁਸੀਂ ਗੱਲ ਕਰ ਰਹੇ ਹੋ ਨਾ, ਹੁਣ ਟੀਵੀ ਟਾਕ ਸ਼ੋਜ਼ ਵਗੈਰਾ 'ਚ ਕੀ ਹੁੰਦਾ, ਧੜੱਲੇ ਨਾਲ ਗਰਮਾ ਗਰਮੀ ਜਿਹੜੀ ਹੋ ਰਹੀ ਹੁੰਦੀ, ਉਸ ਕੋਈ ਕਿਸੇ ਨੂੰ ਸੁਣ ਥੋੜ੍ਹੀ ਰਿਹਾ ਹੁੰਦਾ। ਔਰ ਇਹ ਜਵਾਬ ਸੋਚ ਰਹੇ ਹੁੰਦੇ ਨੇ ਕਿ ਇਹ ਗੱਲ ਮੁਕੰਮਲ ਕਰੇਗਾ ਤੇ ਮੈਂ ਇਹਨੂੰ ਕਿੰਨਾ ਮਿੱਧਣਾ ਹੈ। ਹਾਂ ਯੈਸ ਤੇ ਉੱਥੇ ਕੀ ਹੋਏਗੀ। ਹਾਂ, ਤੇ ਅੱਛਾ ਉਹਦੇ ਨਾਲ ਨਾ ਇੱਕ ਹੋਰ ਸ਼ਾਇਦ ਦਾ ਖਮੀਰ ਵੀ ਬਣਦਾ ਹੈ, ਜਿਹੜੀ ਪੂਰੀ ਇੱਕ ਮਿਕਸ ਪਲੇਟ ਹੈ ਨਾ, ਉਹਦੇ 'ਚ ਬਹੁਤ ਸਾਰੀਆਂ ਸ਼ੈਵਾਂ ਆਉਂਦੀਆਂ ਨੇ। ਉਹਨੂੰ ਮੈਂ ਇੱਦਾਂ ਸਵਾਲ ਕਰਦੀ ਹਾਂ ਕਿ ਲਾਈਕ ਵਟ ਡੂ ਯੂ ਡੂ ਫॉर योर ਐਂਟਰਟੇਨਮੈਂਟ। ਉਹ ਕੀ ਸ਼ੈਵਾਂ ਨੇ ਫॉर योर ਐਂਟਰਟੇਨਮੈਂਟ? ਮੈਂ ਜ਼ਾਹਿਰ ਹੈ OTT ਹੁੰਦਾ, ਕੀ ਹੁੰਦਾ? OTP ਹੋਰ ਹੁੰਦਾ ਹੈ। ਹਾਂ, ਇਹ OTT ਹੈ। OTT ਨਾ, OTT। ਹਾਂ OTT ਪਲੇਟਫਾਰਮਸ। ਵੈਸੇ ਇਹ ਕੀ ਸ਼ੈਵ ਹੈ? ਨੈਟਫਲਿਕਸ ਟੈਪ। ਅੱਛਾ ਯਾਰ ਐਡਾ ਵੀ ਨਹੀਂ ਹੈਗਾ ਮੈਂ। ਨੈਟਫਲਿਕਸ, ਐਮਾਜ਼ੋਨ ਵਗੈਰਾ ਉਹ ਕਰਦਾ। ਦੂਸਰੇ ਹੈ ਕਿ TV ਸੀ ਮੇਰੇ ਘਰ, ਉਹ ਮੈਂ 5-6 ਸਾਲ ਪਹਿਲੇ ਨਾ ਵੇਚ ਦਿੱਤਾ। ਮਤਲਬ 25% ਤੇ ਹੋਈ ਵੇਚ ਦਿੱਤਾ। ਅੱਛਾ, ਮੈਨੂੰ ਅੱਛਾ ਨਹੀਂ ਲੱਗਦਾ TV। ਤੇ ਫਿਰ ਮੈਂ ਲੈਪਟਾਪ ਜਿਹੜਾ ਹੈ ਨਾ ਲੈ ਕੇ, ਹੁਣ ਜ਼ਿੰਦਗੀ ਮੇਰੇ ਕੰਟਰੋਲ 'ਚ, ਜੋ ਮੈਂ ਦੇਖਣਾ ਚਾਹ ਰਿਹਾ ਉਹ ਵੇਖ ਰਿਹਾ, ਵਰਨਾ ਅੱਗੇ ਵਧਾਤਾ। ਤੇ ਉਹਦੇ ਨਾਲ ਬੜਾ ਇਹ ਮੇਰਾ ਐਂਟਰਟੇਨਮੈਂਟ ਹੈ ਬੇਸਿਕਲੀ। ਮਿਊਜ਼ਿਕ ਸ਼ੋਜ਼, ਡਾਂਸ ਸ਼ੋਜ਼, ਰਿਐਲਿਟੀ ਸ਼ੋਜ਼। ਯੈਸ, ਮੈਂ ਕੋਈ ਨਹੀਂ ਛੱਡਦਾ, ਬਿਲਕੁਲ ਨਹੀਂ ਛੱਡਦਾ। ਤੇ ਹੁਣ ਤੇ ਮੈਂ ਆਪਣੇ ਆਪ ਨੂੰ ਡਿਫੈਕਟੋ ਜੱਜ ਵੀ ਸਮਝਦਾ। ਮੈਨੂੰ ਪਤਾ ਹੁੰਦਾ ਕਿ ਇਸ ਹਫਤੇ ਇਹਨਾਂ 3 ਬੱਚਿਆਂ 'ਚ ਕਿਹੜਾ ਐਲੀਮੀਨੇਟ ਹੋ ਰਿਹਾ। ਔਰ ਉਹਨਾਂ ਨਾਲ ਕਿੰਨਾ ਤੁਸੀਂ ਕਨੈਕਟ ਫੀਲ ਕਰ ਰਹੇ ਹੁੰਦੇ ਹੋ। ਮੈਂ ਉਦਾਸ ਹੁੰਦਾ ਹੈ ਜਾਂ ਖੁਸ਼ ਵੀ ਹੁੰਦਾ ਹੈ। ਹਾਂ ਬਿਲਕੁਲ। ਤੇ ਇਹ ਐਂਟਰਟੇਨਮੈਂਟ ਹੈ ਮੇਰਾ। ਹਾਂ, ਮਿਊਜ਼ਿਕ ਜਿਹੜਾ ਹੈ ਉਹ ਸੁਣਨਾ ਬਹੁਤ ਅੱਛਾ ਲੱਗਦਾ ਮੈਨੂੰ। ਐਂਡ ਡਾਂਸ ਨਹੀਂ ਡਾਂਸ ਵੇਖਣਾ। ਯਾ ਉਹ ਜਿਹੜੇ ਬੱਚੇ ਨੇ। ਯੈਸ, ਮੈਂ ਸਮਝਿਆ ਤੁਸੀਂ ਕਹਿ ਰਹੇ ਹੋ ਆਪ। ਨਹੀਂ, ਉਹ ਤੇ ਵੇਖਣ ਵਾਲੇ ਵੀ ਨਹੀਂ ਸੋਚ ਸਕਦੇ। ਦੇਖੋ, ਅਗਰ ਪੈਂਡਾ ਡਾਂਸ ਕਰ ਸਕਦਾ ਨਾ
ਹਾਂ ਤੇ ਮੈਂ ਵੀ ਕਰ ਸਕਦਾ। ਕਰ ਸਕਦੇ ਹੋ। ਲੇਕਿਨ ਉਹ ਨਾ ਅਸੀਂ ਮੈਨੂੰ ਆਪ ਬਹੁਤ ਮਜ਼ਾ ਆਉਂਦਾ ਹੈ ਕਿ ਅਸੀਂ ਉਸ ਰਿਐਲਿਟੀ ਦਾ ਹਿੱਸਾ ਹੁੰਦੇ ਆ। ਹਾਂ ਹਾਂ, ਉਹ ਜੋ ਉੱਥੇ ਚੱਲ ਰਿਹਾ ਨਾ ਕਿ ਇਹ ਬੱਚਾ ਕਿਉਂ ਐਲੀਮੀਨੇਟ ਹੋਇਆ ਹੈ, ਕਿਉਂ ਆਇਆ, ਇਹਦਾ ਬਹੁਤ ਅੱਛਾ ਹੈ, ਇਹਦਾ ਫਲਾਣਾ ਮੂਵ ਬਹੁਤ ਅੱਛਾ ਹੈ, ਇਹਦੀ ਜ਼ਿੰਦਗੀ 'ਚ ਕੀ ਚੱਲ ਰਿਹਾ ਹੈ, ਹਾਂ ਨਹੀਂ ਬੜੀ ਤਾਲੀਮ ਹੁੰਦੀ ਹੈ। ਬੜੀ ਤਾਲੀਮ ਹੁੰਦੀ ਹੈ। ਤੇ ਬਸ ਕਰੋ, ਮੇਰਾ ਖਿਆਲ ਹੈ। ਨਹੀਂ, ਹਜੇ ਨਹੀਂ ਬਸ ਕਰਨਾ। ਲਿਖ ਲਿਖ ਕੇ ਥੱਕਦੇ ਹੋ ਕਦੀ? ਨਹੀਂ ਥੱਕਦਾ ਨਹੀਂ, ਕਦੀ ਕਦੀ ਮੈਂ ਬੇਜ਼ਾਰ ਹੋ ਜਾਂਦਾ ਹੈ। ਕਦੀ ਕਦੀ मूड ਹੁੰਦਾ है कि आज बेबी मुचरा ना करे। हाँ, मुजरा ना करे। हाँ, लेकिन है कि फिर पापी पेट की खातिर करना पैंदा। मतलब 5 ਸ਼ੋਜ਼ ਤੁਹਾਡੇ ਲਾਈਵ ਹੁੰਦੇ ਨੇ ਹਫਤੇ ਵਿੱਚ, 4 ਤੋਂ 5 ਕਾਲਮ ਤੇ ਮੇਰਾ ਖਿਆਲ ਹੈ ਹਫਤੇ ਦੇ ਜਾਂਦੇ ਹਾਂ ਇੰਨੇ ਹੋ ਜਾਂਦੇ ਨੇ। ਮਤਲਬ ਇੱਕ ਕਦੀ ਕਦੀ ਮੈਂ ਸੋਚਦਾ ਯਾਰ ਇਹ ਇੰਡਸਟਰੀਅਲ ਸਕੇਲ ਤੇ ਕੰਮ ਹੋ ਰਿਹਾ ਹੈ, ਨਹੀਂ ਹੋਣਾ ਚਾਹੀਦਾ, ਗਲਤ ਗੱਲ ਹੈ। ਲੇਕਿਨ ਮੇਰਾ ਖਿਆਲ ਹੈ ਔਰ ਟਾਈਮ ਖੁਦ ਮੈਨੂੰ ਦੱਸੇਗਾ ਕਿ ਯਾਰ ਹੁਣ ਛੱਡ ਦੇ, ਬਹੁਤ ਹੋ ਗਈ। ਅੱਗੇ ਫਿਰ ਬਿਸਤੀ ਦੀ ਮੰਜ਼ਿਲ ਆ ਰਹੀ ਹੈ, ਉਸ ਤੋਂ ਪਹਿਲੇ ਹੀ ਛੱਡ ਦੇ। ਜਿੱਥੇ ਰਿਪੀਟ ਹੋਣਾ ਸ਼ੁਰੂ ਕਰੇਗਾ ਕੰਮ। ਮੇਰਾ ਖਿਆਲ ਹੈ ਆਉਣ ਵਾਲੀ ਹੈ ਮੰਜ਼ਿਲ, ਆਉਣ ਵਾਲੀ ਹੈ। ਮੈਨੂੰ ਨਹੀਂ ਲੱਗਦਾ। ਚਲੋ ਬਦਦੁਆਵਾਂ ਨਾ ਦਿਓ। ਉਹਦੀ ਵਜ੍ਹਾ ਹੈ ਕਿ ਜਦੋਂ ਤੁਸੀਂ ਲੋਕਾਂ ਵਿੱਚ ਬਹਿਣਾ ਛੱਡ ਦੋਗੇ। ਨਹੀਂ, ਲੋਕਾਂ 'ਚ ਬਹਿਣਾ ਨਹੀਂ ਛੱਡਣਾ। ਹਾਂ, ਮੈਂ ਕਹਿ ਰਿਹਾ ਕਿ ਇਹ ਇਸ ਵਾਸਤੇ ਲਿਖਣਾ ਕਿ ਇਹ ਟਾਈਮ ਲਾਈਨ ਦੇ ਹਿਸਾਬ ਨਾਲ ਕਿ ਜੀ ਯਾਰ ਫਲਾਣੇ ਨੂੰ ਕਾਲਮ ਭੇਜਣਾ ਅੱਜ ਦੇ ਦਿਨ, ਮੰਗਲ ਨੂੰ ਉਹਨੂੰ, ਫਰਾਈਡੇ ਨੂੰ ਉਹਨੂੰ। ਉਹ ਜਿਹੜੀ ਪਾਬੰਦੀ ਹੈ ਨਾ ਹੁਣ ਉਹ ਖਲਦੀ ਹੈ। ਯਾਰ ਮੈਂ ਅਗਰ ਲਿਖਾਂ ਤੇ ਫਿਰ ਆਪਣੀ ਮਰਜ਼ੀ ਨਾਲ ਕਦੀ ਮੂਡ ਹੋਵੇ ਲਿਖ ਕੇ ਕਿਸੇ ਨੂੰ ਭੇਜ ਦੇਵਾਂ। ਲੇਕਿਨ ਇਹ ਜਿਹੜਾ ਨਾ ਇਹ ਜ਼ਾਹਿਰ ਹੈ ਕਿ ਇੱਕ ਮਾਸ਼ੀ ਮਸਲਾ ਹੈ ਤੇ ਉਹਦੀ ਵਜ੍ਹਾ ਨਾਲ ਹੈ, ਉਹਦੇ ਵਿੱਚ ਵੀ ਫਿਰ ਕਰਨਾ ਤੇ ਪੈਂਦਾ। ਤੇ ਮਾਸ਼ੀ ਮਸਲਾ ਤੇ ਉਦੋਂ ਤੱਕ ਰਹੇਗਾ ਜਿੰਨੀ ਦੇਰ ਤੱਕ ਜ਼ਿੰਦਾ ਵਾਂ। ਨਹੀਂ ਇੱਦਾਂ ਨਹੀਂ ਹੁੰਦਾ। ਬੰਦੇ 'ਚ ਥੋੜੀ ਜੀ ਫਕੀਰੀ ਵੀ ਡਿਵੈਲਪ ਕਰਨੀ ਚਾਹੀਦੀ ਹੈ ਉਹਨੂੰ। ਅੱਛਾ, ਡਿਵੈਲਪ ਕਰਨੀ ਚਾਹੀਦੀ। ਠੀਕ ਹੈ, ਤੁਸੀਂ ਫਕੀਰੀ ਡਿਵੈਲਪ ਕਰੋ। ਜੇ ਕਦੀ ਹੋ ਗਈ ਤੇ ਆਪਾਂ ਦੁਬਾਰਾ ਮਿਲਾਂਗੇ। ਮੈਂ ਤੁਹਾਨੂੰ ਦੱਸਾਂਗਾ। ਦੁਬਾਰਾ ਮਿਲਾਂਗੇ। ਔਰ ਫਕੀਰੀ 'ਚ ਮਤਲਬ ਮੈਂ ਸੋਚ ਰਹੀ ਹਾਂ, ਇਮੇਜਿਨ ਕਰ ਰਹੀ ਹਾਂ ਕਿ ਕੀ ਹੋਰ ਪੈ ਸਕਦਾ ਹੈ। ਦੇਖੋ ਫਕੀਰੀ ਤੇ ਫਕੀਰੀ ਮਰਹਮ ਵਿੱਚ ਫਰਕ ਹੁੰਦਾ ਹੈ। ਠੀਕ ਹੈ, ਤੁਸੀਂ ਐਨੀ ਲਾਸਟ ਕमेंट? नहीं बल्कि नहीं, एक मिनट एक सवाल होता है। हाँ। आप कोई कौम को नसीहत करना चाहेंगे? या नौजवानों के लिए आप? हाँ, नौजवानों के लिए कोई पैगाम? हाँ नहीं, मैं ਉਹਦਾ ਜਵਾਬ ਵੀ ਐਗਜ਼ੈਕਟ ਮੈਂ ਬੜਾ ਸੋਚਿਆ। ਮੈਂ ਕਿਹਾ ਕਿ ਹੁਣ 1 ਘੰਟਾ ਜਿਹੜੀ ਬਕਵਾਸ ਕੀਤੀ ਹੈ, ਜੇ ਉਹਦੇ ਵਿੱਚੋਂ ਕੋਈ ਨੌਜਵਾਨ ਦੇ ਪੱਲੇ ਨਹੀਂ ਪੈ ਸਕਦੀ ਗੱਲ ਤੇ ਆਖਰੀ 1 ਮਿੰਟ 'ਚ ਕਿ ਮੈਂ ਕੀ ਵਿਗਾੜ ਲਵਾਂਗਾ ਉਹਦਾ। ਲਿਹਾਜ਼ਾ ਇਹੀ ਪੈਗਾਮ ਹੈ ਮੇਰਾ। ਵਿਗਾੜ ਲਾ ਕੇ ਤਾਂ ਇੱਕ ਬਹੁਤ ਅੱਛਾ ਹੋਵੇ। ਤੁਸੀਂ ਪ੍ਰੋਗਰਾਮ ਕਨਕਲੂਡ ਕਰੋ। ਤੇ ਫਿਰ ਮਿਲਦੇ ਹਾਂ। ਠੀਕ ਹੈ, ਰੱਬ ਰਾਖਾ।